ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਜਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ, ਟੋਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਬਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸੈਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮਾਉਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 11 ਫਰਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਗੱਲ ਕਰੀਏ ਸ਼ੁਰੂ ਸਰਕਾਰ ਤੋਂ। ਸੰਸਦ ਦੇ ਵਿੱਚ ਕਹਿੰਦੇ ਸਰਕਾਰ ਬੁਰੇ ਤਰੀਕੇ ਨਾਲ ਘਿਰ ਗਈ ਹੈ ਤੇ ਸਵਾਲ ਵੀ ਵੱਡਾ ਉੱਠ ਖੜਾ ਕਿ ਸਰਕਾਰ ਨੇ ਦੇਸ਼ ਵੇਚ ਦਿੱਤਾ ਜੀ। ਪ੍ਰਵੀਨ ਜੀ, 11ਵੇਂ ਦਿਨ ਜਾ ਕੇ ਸੰਸਦ ਦੇ ਵਿੱਚ ਚਰਚਾ ਸ਼ੁਰੂ ਹੁੰਦੀ ਹੈ ਜੀ। ਮਤਲਬ 10 ਦਿਨ ਤੁਸੀਂ ਮੁਲਕ ਦੇ ਸੂਬਿਆਂ ਦੇ ਉਹਨਾਂ ਦੇ ਅਧਿਕਾਰਾਂ ਦੇ ਰੋਲ ਕੇ ਰੱਖ ਦਿੱਤੇ। ਨਾ ਪ੍ਰਸ਼ਨ ਕਾਲ ਹੈ ਨਾ ਜ਼ੀਰੋ ਅਵਰ ਹੈ, ਨਾ ਕੋਈ ਬਾਤ। ਮਤਲਬ ਤੁਸੀਂ ਇਹ ਦੇਖੋ ਕਿ ਵਿਰੋਧੀ ਧਿਰ ਦਾ ਲੀਡਰ ਰਾਸ਼ਟਰਪਤੀ ਦੇ ਭਾਸ਼ਣ ਤੇ ਬੋਲਣ ਨਹੀਂ ਦਿੱਤਾ ਤੇ ਪ੍ਰਧਾਨ ਮੰਤਰੀ ਬੋਲਿਆ ਨਹੀਂ ਜੀ, ਹੈ ਨਾ। ਸਹੀ ਹੈ। ਸੋ ਕੈਸੀ ਸਥਿਤੀ ਹੈ। ਫਿਰ ਉਹ ਤੋਂ ਬਾਅਦ ਬਜਟ ਤੇ ਚਰਚਾ ਨਹੀਂ ਜੀ। ਕਹਿੰਦੇ ਜੀ ਮਤਲਬ ਸੱਤਾਧਾਰੀ ਧਿਰ ਇਹ ਕਹਿੰਦੀ ਹੈ ਕਿ ਵਿਰੋਧੀ ਧਿਰ ਖਲਲ ਪਾਉਂਦੀ ਹੈ ਜੀ, ਉਹ ਕੰਮ ਨਹੀਂ ਹੋਣ ਦਿੰਦੀ। ਵਿਰੋਧੀ ਧਿਰ ਕਹਿੰਦੀ ਵੀ ਤੁਸੀਂ ਜਿਹੜੇ ਕੰਮ ਲਈ ਸੰਸਦ ਵਾਰੀ ਉੱਥੇ ਗੱਲ ਨਹੀਂ ਹੋਣ ਦਿੰਦੇ ਕਿ ਜੇ ਇੱਥੇ ਨਹੀਂ ਗੱਲ ਕਰਨੀ ਤਾਂ ਫਿਰ ਹੋਰ ਕਿੱਥੇ ਗੱਲ ਕਰਨੀ ਹੈ ਜੀ। ਚਲੋ ਕੱਲ ਆਖਰ ਉਹ ਦਿਨ ਆਇਆ ਕਿ ਜੀ ਵਿਰੋਧੀ ਧਿਰ ਦੇ ਲੀਡਰ ਦੇ ਹੱਥ ਮਾਈਕ ਆਇਆ ਤੇ ਕੱਲ ਲੱਗਿਆ ਕਿ ਪਹਿਲੀ ਵਾਰ ਉਹਨੇ ਵਿਰੋਧੀ ਧਿਰ ਦਾ ਰੋਲ ਨਿਭਾਇਆ। ਰਾਹੁਲ ਗਾਂਧੀ ਨੇ ਜਿਵੇਂ ਨੁਕਤਾ ਦਰ ਨੁਕਤਾ ਗੱਲ ਛੋਈ ਜੀ, ਤੇ ਖਾਸ ਕਰਕੇ ਅਮਰੀਕਾ ਨਾਲ ਹੋਏ ਵਪਾਰ ਡੀਲ ਦੇ ਹਵਾਲੇ ਨਾਲ ਉਹਨਾਂ ਨੇ ਸਾਹਮਣੇ ਤੱਥ ਰੱਖੇ ਤੇ ਉਹਦਾ ਅਸਰ ਵੀ ਨਜ਼ਰ ਆਉਣ ਲੱਗਿਆ। ਜੀ ਜੀ। ਤੁਸੀਂ ਇਹ ਦੇਖੋ ਕਿ ਉਹਨਾਂ ਨੇ ਕਿਹਾ ਵੀ ਕਿ ਤੁਸੀਂ ਇਹਦੇ ਵਿੱਚ ਕਿਸਾਨੀ ਵਾਲਾ ਸਾਰਾ ਸੌਦਾ ਵੇਚਤਾ, ਤੁਸੀਂ ਮੁਲਕ ਦੀ ਕਿਸਾਨੀ ਮਾਰਤੀ ਜੀ, ਹੈ ਨਾ। ਸਾਰਾ ਕੁਛ ਦਾਲਾਂ ਵੀ ਨੇ ਜੀ ਇਹਦੇ ਵਿੱਚ ਬਾਕੀ ਮਤਲਬ ਹੋਰ ਫਸਲਾਂ ਵੀ ਨੇ ਜੀ, ਸਹਾਇਕ ਧੰਦੇ ਵਾਲੀਆਂ ਚੀਜ਼ਾਂ ਵੀ ਨੇ, ਤੁਸੀਂ ਲੁਕੋ ਰਹੇ ਹੋ। ਫਿਰ ਉਹਨਾਂ ਨੇ ਅਹਿਮ ਗੱਲ ਤੇ ਗੱਲ ਕੀਤੀ ਕਿ ਵੀ ਜਦੋਂ ਤੁਸੀਂ ਮੁਲਕ ਦਾ ਡਾਟਾ ਹੀ ਵੇਚਤਾ, ਸਾਰੀ ਇਨਫੋਰਮੇਸ਼ਨ ਵਿਅਕਤੀਆਂ ਦੀ ਨਾਗਰਿਕਾਂ ਦੀ ਵੇਚਤੀ ਤੇ ਫਿਰ ਬਚੂਗਾ ਕੀ। ਕਹਿੰਦੇ ਸੌਦਾ ਕੀਤਾ ਮੁਲਕ ਦਾ। ਕਹਿੰਦੇ ਕਿ ਗੀਤ ਭਾਰਤ ਮਾਤਾ ਦੇ ਗਾਣੇ ਤੇ ਭਾਰਤ ਮਾਤਾ ਤੁਸੀਂ ਵੇਚਤੀ। ਹੁਣ ਇਹਦਾ ਅਸਰ ਸੀ ਜਾਂ ਕੀ ਸੀ ਕਿ ਜਵਾਬ ਦੇਣ ਲਈ ਨਿਰਮਲਾ ਸੀਤਾਰਮਣ ਆਈ, ਅਨੁਰਾਗ ਠਾਕੁਰ ਆਇਆ, ਹੋਰ ਬੋਲੇ ਹੈ ਨਾ। ਤੇ ਪਰ ਰਾਹੁਲ ਗਾਂਧੀ ਨੇ ਹਰਦੀਪ ਪੁਰੀ, ਅਬਾਨੀ ਅਡਾਨੀ, ਐਪਸਟੀਨ ਫਾਈਲ, ਸੋ ਸਾਰੇ ਦਾ ਜ਼ਿਕਰ ਕੀਤਾ ਤੇ ਉਹ ਤੇ ਕੰਨੀ ਕਤਰਾਉਂਦੇ ਵੀ ਨਜ਼ਰ ਆਏ। ਪਰ ਅਸਰ ਇਹ ਹੋਇਆ ਕਿ ਜੀ ਟਰੰਪ ਨੇ ਕੁਝ ਨਰਮੀ ਦਿਖਾਈ ਹੈ। ਹੁਣ ਉਹ ਕਹਿੰਦੇ ਜੀ ਮਤਲਬ ਦਾਲਾਂ ਜ਼ੀਰੋ ਟੈਰਿਫ ਤੇ ਨਹੀਂ ਹੈ ਨਾ, ਅਮਰੀਕਾ ਤੋਂ ਆਯਾਤ ਉੱਤੇ ਸ਼ਰਤਾਂ 'ਚ ਅਸੀਂ ਢਿੱਲ ਦੇ ਰਹੇ ਹਾਂ ਮਤਲਬ ਹੈ ਨਾ। ਸੋ ਉਹ ਕਹਿੰਦੇ ਜੀ ਹੁਣ ਦਾਲਾਂ ਸੂਚੀ 'ਚੋਂ ਹਟਾ ਰਹੇ ਹਾਂ ਅਸੀਂ ਹੈ ਨਾ। ਤੇ ਜਾਂ ਮਤਲਬ ਬਾਕੀ ਚੀਜ਼ਾਂ ਜਦੋਂ ਕਿ ਅਜੇ ਹੈਗੀਆਂ ਨੇ, ਉਹਦੇ ਵਿੱਚ ਮੱਕੀ ਹੈਗੀ ਆ, ਲਾਲ ਹੈ ਨਾ, ਬਾਜਰਾ ਹੈਗਾ, ਮਤਲਬ ਜਿਵੇਂ ਹੈ ਨਾ, ਅਖਰੋਟ ਹੈਗੇ ਆ, ਫਰੂਟ ਹੈਗਾ, ਤੇਲ ਹੈਗੀਆਂ, ਹੋਰ ਬਹੁਤ ਚੀਜ਼ਾਂ ਹੈਗੀਆਂ ਨੇ ਮਤਲਬ। ਪਰ ਫਿਰ ਵੀ ਫਿਰ ਟ੍ਰੇਡ ਰਾਸ਼ੀ ਜਿਹੜੀ ਉਹਦੇ ਵਿੱਚ ਸ਼ਾਮਲ ਸੀਗੀ ਹੈ ਨਾ, ਉਸ ਦਾ ਕੰਟੈਂਟ ਵੀ ਇੱਕ ਤਰੀਕੇ ਨਾਲ ਬਦਲਿਆ ਗਿਆ। ਮਤਲਬ ਪਹਿਲਾਂ ਕਿਹਾ ਜਾ ਰਿਹਾ ਸੀ ਕਿ 46 ਲੱਖ ਕਰੋੜ ਰੁਪਈਏ ਦੇ ਅਮਰੀਕੀ ਜਿਹੜੇ ਉਤਪਾਦ ਨੇ ਉਹ ਖਰੀਦਣੇ ਜ਼ਰੂਰੀ ਹੋਣਗੇ ਜੀ ਭਾਰਤ ਲਈ। ਇਹ ਜਿਹਾ ਸ਼ਬਦ ਵਰਤਿਆ ਗਿਆ ਸੀ, ਟਰਮ ਜੀ ਹੈ ਨਾ। ਹੁਣ ਉਹ ਟਰਮ ਨੂੰ ਬਦਲ ਕੇ ਕੀ ਲਿਖਿਆ ਜਾ ਰਿਹਾ ਜੀ ਕਿ ਭਾਰਤ ਇੰਨੀ ਰਾਸ਼ੀ ਦੇ ਉਤਪਾਦਾਂ ਦੀ ਖਰੀਦ ਦਾ ਇਰਾਦਾ ਰੱਖਦਾ ਹੈ।
ਜਦੋਂ ਕਿ ਇਹ ਗਲਗੁੱਠਾ ਦੇਤਾ ਕਿ ਇੰਨਾ ਮਾਲ ਲੈਣਾ ਪਊਗਾ, ਹੈ ਨਾ। ਹੁਣ ਉਹਦੀ ਮਤਲਬ ਦਿੱਖ ਬਦਲੀ ਜਾ ਰਹੀ ਹੈ, ਕਿਉਂਕਿ ਮੈਂ ਦੇਖ ਰਿਹਾ ਸੀਗਾ ਕਿ ਕਈ ਹੋਰ ਚੀਜ਼ਾਂ ਵੀ ਇਸ ਤਰ੍ਹਾਂ ਉਹਦੇ ਵਿੱਚ ਸ਼ਬਦਾਂ ਦੀ ਹੇਰ-ਫੇਰ ਦਾ ਹਵਾਲਾ ਆ ਰਿਹਾ। ਅਜੇ ਤੱਕ ਭਾਰਤ ਨੇ ਉਹ ਖਰੜਾ ਜਨਤਕ ਨਹੀਂ ਕੀਤਾ, ਭਾਰਤ ਸਰਕਾਰ ਨੇ ਉਹ ਖਰੜੇ ਨੂੰ ਜਨਤਕ ਨਹੀਂ ਕੀਤਾ। ਜਿੰਨੀ ਵੀ ਜਾਣਕਾਰੀ ਆ ਰਹੀ ਹੈ ਪੁਣ ਛਣ ਕੇ ਅਮਰੀਕੀ ਮੀਡੀਆ ਰਾਹੀਂ, ਅਮਰੀਕੀ ਅਧਿਕਾਰੀਆਂ ਰਾਹੀਂ, ਅਮਰੀਕੀ ਮੰਤਰੀਆਂ ਰਾਹੀਂ, ਉਹਨਾਂ ਰਾਹੀਂ ਆ ਰਹੀ ਹੈ, ਤੇ ਉਸ ਦੇ ਹਵਾਲੇ ਨਾਲ ਸਾਡੇ ਲੀਡਰ, ਸਾਡੇ ਮੀਡੀਆ ਅਦਾਰੇ, ਸਾਡੇ ਚਿੰਤਕ ਗੱਲਾਂ ਕਰਦੇ ਆ। ਮਤਲਬ ਇਹ ਹੁਣ ਅੱਖਰ ਦਰ ਅੱਖਰ ਸੁਧਾਇਆ ਜਾ ਰਿਹਾ, ਠੀਕ ਕਰਾਇਆ ਜਾ ਰਿਹਾ ਕਿ ਜੀ ਮਾੜੀ ਜਿਹੀ ਦਿਖਾਉਣ ਜੋਗੀ ਤਾਂ ਕਰ ਦਿਓ ਸਾਨੂੰ। ਸੋ ਕੀ ਉਹਦਾ ਹਵਾਲਾ ਜੀ। ਇੱਕ ਵਾਰ ਫੇਰ ਪਰ ਟਰੰਪ ਨੇ ਨਾਲ ਇਹ ਗੱਲ ਦੁਹਰਾਈ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਕਹਿੰਦੇ ਐਟਮੀ ਯੁੱਧ ਛੱਡਣ ਵਾਲਾ ਸੀ, ਮੈਂ ਰਖਵਾਇਆ। ਕਹਿੰਦੇ 10 ਫਾਈਟਰ ਜੈਟ ਡਿੱਗੇ ਇਸ ਜੰਗ 'ਚ। ਹੁਣ ਇਹ ਕਿਹਨੂੰ ਕਹਿ ਰਹੇ ਨੇ ਜੀ? ਉਹ ਫਾਈਟਰ ਜੈਟ ਕਿਹਨਾਂ ਦਾ ਜ਼ਿਕਰ ਹੈ ਜੀ? ਕਿੰਨੇ ਸਾਡੇ, ਕਿੰਨੇ ਉਹਦੇ, ਕੀ ਹੈ ਜੀ ਇਹ? ਸੋ ਇਸ ਕਈ ਸਵਾਲ ਖੜੇ ਹੋ ਗਏ ਜੀ। ਪੋਸਟ ਹਟਾਈ ਹੈ, ਇੱਕ ਨਕਸ਼ਾ ਸੀ ਜਿਹੜਾ ਅਮਰੀਕਾ ਵੱਲੋਂ ਟ੍ਰੇਡ ਡੀਲ ਦਾ, ਜਿਹੜਾ ਸਾਰਾ ਗ੍ਰਾਫਿਕ ਸੀਗਾ ਕਿ ਕਿਵੇਂ ਕਿਹੜੇ ਉਤਪਾਦ, ਕਿਹੜੀਆਂ ਚੀਜ਼ਾਂ, ਉਹ ਗ੍ਰਾਫਿਕਸ, ਉਹ ਨਕਸ਼ਾ, ਉਹ ਪੋਸਟ ਅਮਰੀਕਾ ਨੇ ਹਟਾਈ ਆ। ਸੋ ਇੱਕ ਤਰੀਕਾ ਨਾਲ ਮਤਲਬ ਕਿ ਇਹਨੂੰ ਹੁਣ ਇਸ ਤਰੀਕੇ ਨਾਲ ਪੇਸ਼ ਕਰਨ ਦੀ ਕਵਾਇਦ ਹੈ। ਕੀ ਇਹ ਕੱਲ ਦੀ ਸੰਸਦ 'ਚ ਹੋਈ ਬਹਿਸ ਦਾ ਅਸਰ ਹੈ ਕਿ ਰਾਹੁਲ ਗਾਂਧੀ ਵੱਲੋਂ ਨੁਕਤਾ ਦਰ ਨੁਕਤਾ ਜਿਵੇਂ ਸਾਂਝਾ ਕੀਤਾ ਗਿਆ ਕਿ ਤੁਸੀਂ ਜੇ ਡਾਟਾ ਵੇਚਦੇ ਹੋ ਤਾਂ ਇਹਦਾ ਇਹ ਅਸਰ ਹੈ, ਕਿਸਾਨੀ ਦੇ ਸੌਦੇ ਕੀਤੇ ਉਹਦਾ ਇਹ ਅਸਰ ਹੈ, ਸੂਬਿਆਂ ਤੇ ਇਹ ਅਸਰ ਹੈ, ਲੋਕਾਂ ਤੇ ਇਹ ਅਸਰ ਹੈ ਨਾ। ਤੇ ਇਹ ਸਾਰਾ ਜਿਹੜਾ ਬੇਸ਼ੱਕ ਬਾਕੀ ਮੈਂਬਰ ਪਾਰਲੀਮੈਂਟਾਂ ਨੇ ਵੀ ਗੱਲ ਕੀਤੀ, ਸਾਡੇ ਵਾਲੇ ਮੈਂਬਰ ਪਾਰਲੀਮੈਂਟ ਵੀ ਬੋਲੇ, ਪਰ ਉਹ ਅਜੇ ਵੀ ਇੱਕ ਸੁਰ ਹੋ ਕੇ ਸੂਬੇ ਦੀ ਗੱਲ ਨਹੀਂ ਕਰਦੇ। ਬਈ ਤੁਸੀਂ ਸੂਬੇ 'ਚ ਆ ਕੇ ਲੜੋ ਆਪਣੀ ਰਾਜਨੀਤਿਕ ਲੜਾਈ, ਪਰ ਸੰਸਦ 'ਚ ਤਾਂ ਸੂਬੇ ਨੂੰ ਮੂਹਰੇ ਰੱਖ ਕੇ ਇਕੱਠਿਆਂ ਇੱਕ ਸੁਰ 'ਚ ਗੱਲ ਕਰੋ। ਸਹੀ ਹੈ। ਪਰ ਤਾਂ ਵੀ ਕੱਲ ਸਰਕਾਰ ਘਿਰੀ ਹੋਈ, ਸਰਕਾਰ ਡਰੀ ਹੋਈ ਹੈ ਨਾ, ਤੇ ਕਿਤੇ ਨਾ ਕਿਤੇ ਇਸ ਮਾਮਲੇ 'ਚ ਬੇਨਕਾਬ ਹੁੰਦੀ ਨਜ਼ਰ ਆ ਰਹੀ ਹੈ ਕਿ ਕੋਈ ਸੌਦਾ ਐਸਾ ਕਰ ਬੈਠੇ ਨੇ। ਤੇ ਕਿਉਂਕਿ ਉਹ ਸਿੱਧਾ ਕਿਹਾ ਜਾ ਰਿਹਾ ਕਿ ਤੁਸੀਂ ਅਡਾਨੀ ਦਾ ਕੇਸ ਹੈ ਜੀ, ਇਸ ਲਈ ਮੋਦੀ ਤੇ ਦਬਾਅ ਹੈ। ਉਹ ਕਹਿੰਦੇ ਕੋਈ ਮਤਲਬ ਰਾਹੁਲ ਗਾਂਧੀ ਕਹਿੰਦਾ ਕਿ ਕੋਈ ਪ੍ਰਧਾਨ ਮੰਤਰੀ ਅਜਿਹਾ ਨਹੀਂ ਹੁੰਦਾ ਜਿਹੜਾ ਇਹ ਸੋਚੇ ਕਿ ਮੇਰੇ ਦੇਸ਼ ਦਾ ਨੁਕਸਾਨ ਹੋਵੇ। ਕਹਿੰਦਾ ਕਿੰਨੀ ਮਜਬੂਰੀ ਹੋਣੀ ਤੁਹਾਡੀ, ਕਿੰਨੇ ਲਾਚਾਰ ਹੋ ਗਏ ਤੁਸੀਂ, ਹੈ ਨਾ, ਕਿ ਤੁਸੀਂ ਇਹ ਕੁਝ ਕਰ ਰਹੇ ਹੋ। ਸੋ ਇਸ ਲਈ ਉਹ ਇੱਕ ਤਰ੍ਹਾਂ ਨਾਲ ਤੰਜ ਵੀ ਕੱਸ ਰਹੇ ਸੀ, ਇੱਕ ਤਰ੍ਹਾਂ ਨਾਲ ਆਪਣੀ ਗੱਲ ਵੀ ਰੱਖ ਰਹੇ ਸੀ। ਹੁਣ ਵਾਰੀ ਸਰਕਾਰ ਦੀ ਹੈ। ਸਰਕਾਰ ਜਦੋਂ ਕਿਰਨ ਰਿਜਾਜੂ ਖੜਾ ਹੋ ਕੇ ਕਹਿੰਦਾ ਤੁਸੀਂ ਦੋਸ਼ ਬਹੁਤ ਗੰਭੀਰ ਲਾ ਰਹੇ ਹੋ ਜੀ, ਸਬੂਤ ਦਿਓ, ਨਹੀਂ ਤਾਂ ਫਿਰ ਤੁਹਾਡੀ ਗੱਲ ਰਿਕਾਰਡ ਤੇ ਨਹੀਂ ਆਊਗੀ। ਤੇ ਉਹ ਜਿਹੜੇ ਸਪੀਕਰ ਦੀ ਕੁਰਸੀ ਤੇ ਬੈਠੇ ਸੀ, ਜਿੱਦਾਂ ਹੀ ਰਾਹੁਲ ਗਾਂਧੀ ਬੋਲਣ ਲੱਗਿਆ ਕਹਿੰਦਾ ਠੀਕ ਹੈ ਫਿਰ ਸਬੂਤ ਦੇ ਦੇਣਾ ਹੁਣੇ। ਉਹ ਕਹਿੰਦੇ ਨਾ ਜੀ ਮੈਂ ਤਾਂ ਸਬੂਤ ਮੰਗੇ ਨਹੀਂ। ਸਪੀਕਰ ਦੀ ਚੇਅਰ ਤੇ ਬੈਠੀ ਸ਼ਖਸੀਅਤ ਕਹਿੰਦੀ ਅਸੀਂ ਸਬੂਤ ਮੰਗੇ ਨਹੀਂ ਜੀ। ਮਤਲਬ ਵੈਸੇ ਜੇ ਸੰਸਦ ਦੇ ਨਿਯਮਾਵਲੀ ਦੇਖੀਏ ਤਾਂ ਜੇ ਦੋਸ਼ ਲੱਗਦੇ ਆ ਤਾਂ ਉਹਦੀ ਇਨਕੁਆਇਰੀ ਕਰਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ। ਸਰਕਾਰ ਨੇ ਆਪਣਾ ਆਪ ਨੂੰ ਨਿਰਦੋਸ਼ ਸਹੀ ਹੈ। ਹੁਣ ਮਤਲਬ ਸ਼ਿਕਾਇਤ ਕਰਤਾ ਹੀ ਪੀੜਤ ਧਿਰੇ ਸਾਬਤ ਵੀ ਕਰੇ ਕਿ ਹਾਂ ਜਿਹੜੇ ਦੋਸ਼ ਮੈਂ ਲਾ ਰਿਹਾ ਜੀ ਉਹ ਸਹੀ ਨੇ ਜਾਂ ਨਹੀਂ, ਜਾਂਚ ਕਿਹਨੇ ਕਰਨੀ ਹੈ ਜੀ? ਸਹੀ ਹੈ। ਤਾਂ ਇਸ ਲਈ ਇਹ ਵੀ ਪਹਿਲੂ ਹੈ। ਦੂਸਰੇ ਪਾਸੇ ਕਿਰਨ ਰਿਜਾਜੂ ਡਿਕਟੇਟ ਕਰ ਰਹੇ ਨੇ, ਮਤਲਬ ਸਰਕਾਰ ਦਾ ਤਰੀਕਾ ਜਿਹੜਾ ਆਪਾਂ ਕਹਿ ਰਹੇ ਹਾਂ ਕਿ ਸੰਸਦ ਨੂੰ ਸਰਕਾਰ ਹੀ ਚਲਾਉਂਦੀ ਹੈ, ਹੁਕਮ ਉਹ ਦਿੰਦੀ ਹੈ ਕਿ ਨਹੀਂ ਰਿਕਾਰਡ ਤੇ ਨਹੀਂ ਆਊਗਾ ਜੀ ਤੁਹਾਡੀ ਗੱਲ, ਤੁਸੀਂ ਤੈਅ ਕਰਨਾ ਹੈ। ਤੀਸਰਾ ਅਹਿਮ ਤੌਰ ਦੇ ਉੱਤੇ ਲਗਾਤਾਰ ਜਿਵੇਂ ਮਤਲਬ ਕਿ ਆਹ ਕਿਤਾਬ ਤੇ ਤੁਸੀਂ ਨਹੀਂ ਬੋਲ ਸਕਦੇ ਜੀ, ਸੱਤਾਧਾਰੀ ਤੇ ਜਿਹੜੀਆਂ ਮਰਜ਼ੀ ਕਿਤਾਬਾਂ ਲਿਆ ਕੇ ਬੋਲ ਲੈਣ, ਹੈ ਨਾ। ਸਹੀ। ਅੱਛਾ ਜੀ, ਜਿਹੜਾ ਸੰਸਦ 'ਚ ਹਾਜ਼ਰ ਨਹੀਂ ਹੈਗਾ ਉਹਦੇ ਖਿਲਾਫ ਨਹੀਂ ਬੋਲ ਸਕਦੇ, ਜਿਹੜਾ ਸੰਸਦ ਦਾ ਮੈਂਬਰ ਨਹੀਂ ਉਹਦੇ ਖਿਲਾਫ ਨਹੀਂ। ਮਤਲਬ ਨਹਿਰੂ ਸੰਸਦ 'ਚ ਰਹਿੰਦਾ ਜਾਂ ਨਹਿਰੂ ਅਜੇ ਵੀ ਜਿਉਂਦਾ ਹੈ ਜਾਂ ਸੰਸਦ ਦਾ ਮੈਂਬਰ ਹੈ। ਮਤਲਬ ਇਹ ਸ਼ਾਇਦ ਪਤਾ ਨਹੀਂ, ਮਤਲਬ ਇਹ ਜਾਂ ਤਾਂ ਫਿਰ ਨਿਯਮ ਸਾਰਾ ਇੱਕਸਾਰ ਹੈ ਜਾਂ ਇਹ ਨਵੇਂ ਨਿਯਮ ਸਿਰਫ ਵਿਰੋਧੀਆਂ ਲਈ ਨੇ। ਠੀਕ ਹੈ, ਕਾਂਗਰਸ ਨੇ ਆਪਣੇ ਸਮੇਂ ਚੰਮਦੀਆਂ ਚਲਾਈਆਂ, ਇੰਦਰਾ ਨੇ ਬਹੁਤ ਚੰਮਦੀਆਂ ਚਲਾਈਆਂ, ਪਰ ਵਿਦੇਸ਼ੀ ਮਾਮਲੇ 'ਚ ਕਈ ਮਾਮਲੇ 'ਚ ਉਹਨੇ ਸਟੈਂਡ ਵੀ ਲਏ ਨੇ। ਸੋ ਉੱਥੇ ਹੁਣ ਵਾਲੇ ਬੋਲਦੇ ਵੀ ਨਹੀਂ, ਦੇਸ਼ ਨੂੰ ਦੱਸਦੇ ਵੀ ਨਹੀਂ, ਸਟੈਂਡ ਵੀ ਨਹੀਂ ਲੈਂਦੇ। ਸੋ ਇਸ ਲਈ ਕੀ ਇਹ ਗਲਤੀਆਂ ਹੁਣ ਇਸ ਕਦਰ ਵੱਡੀਆਂ ਹੁੰਦੀਆਂ ਜਾ ਰਹੀਆਂ ਨੇ ਜਾਂ ਉਸ ਨੂੰ ਲੁਕਾਉਣ ਦੇ ਲਈ ਅਜੇ ਵੀ ਧਰਮ ਦੀ ਚਾਦਰ, ਜਾਤ ਪਾਤ ਦੀ ਚਾਦਰ ਐਡੀ ਬੜੀ ਹੈ ਕਿ ਫਿਰ ਨੁਕਤਾ ਉਧਰ ਨੂੰ ਮੋੜੋ ਤੇ ਝੰਡਾ ਚੱਕੋ, ਸਾਰੀ ਗੱਲ ਉਧਰ ਨੂੰ। ਇਸ ਲਈ ਉਹ ਕਹਿੰਦੇ ਕਿ ਇਹਨਾਂ ਨੂੰ ਬੋਲ ਲੈਣ ਦਿਓ, ਜਦੋਂ ਸਾਡੀ ਵਾਰੀ ਆਊਗੀ ਸਾਨੂੰ ਮੋੜਾ ਕੱਟਣਾ ਆਉਂਦਾ। ਪਰ ਸਿਆਸਤ 'ਚ ਜਿਸ ਕਦਰ ਹੁਣ ਵਿਰੋਧੀ ਧਿਰ ਡਟ ਕੇ ਖੜੀ ਹੈ, ਉਸ ਨੇ ਸੰਸਦ 'ਚ ਸਰਕਾਰ ਨੂੰ ਘੇਰ ਲਿਆ।
ਬਿਲਕੁਲ ਜੀ। ਦੇਖੋ ਇਹ ਤਾਂ ਆਪਾਂ ਇੱਕ ਦਿਨ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਵੀ ਸਰਕਾਰ ਉਹਦੇ ਸਵਾਲਾਂ ਨੂੰ ਰੋਕ ਰਹੀ ਹੈ, ਇਹ ਨਹੀਂ ਦੱਸ ਰਹੀ ਵੀ ਇਹ ਸਵਾਲ ਕਿਵੇਂ ਗਲਤ ਆ। ਸਰਕਾਰ ਦਾ ਦੱਸਣਾ ਇਹੀ ਕੰਮ ਹੈ। ਸਰਕਾਰ ਦੂਜੇ ਬੰਦੇ ਨੇ ਨਹੀਂ ਇਹ ਸਾਬਤ ਕਰਨਾ ਹੁੰਦਾ ਕਿ ਸਰਕਾਰ ਦੋਸ਼ੀ ਹੈ, ਸਰਕਾਰ ਨੇ ਸਾਬਤ ਕਰਨਾ ਹੁੰਦਾ ਕਿ ਮੈਂ ਦੋਸ਼ੀ ਨਹੀਂ ਆ ਇਸ ਮਾਮਲੇ ਦੇ ਵਿੱਚ, ਮੇਰੇ ਆ ਜਿਹੜੇ ਦੋਸ਼ ਹੁਣ ਹਾਂਜੀ। ਉਹਨੇ ਕਿਹਾ ਜੀ ਕਿ ਤੁਸੀਂ ਦੇਸ਼ ਵੇਚਤਾ। ਹੂੰ ਨਿਰਮਲਾ ਸੀਤਾਰਮਣ ਕਹਿੰਦੀ ਜੀ ਮੋਦੀ ਨੇ ਨਹੀਂ, ਕਾਂਗਰਸ ਨੇ ਦੇਸ਼ ਵੇਚਿਆ, ਹੈ ਨਾ। ਤੇ ਵੀ ਜਿਹੜੇ ਤੁਹਾਡੇ ਦੇ ਸਵਾਲ ਖੜੇ ਤੁਸੀਂ ਉਹਦਾ ਜਵਾਬ ਦੇ ਦਿਓ, ਉਹਦੇ ਤੱਥ ਰੱਖ ਦਿਓ। ਦੇਸ਼ ਆਪੇ ਤੈਅ ਕਰ ਲੂਗਾ ਕਿ ਨਲਾਇਕ ਕੌਣ ਸੀ ਵੱਧ, ਕਾਂਗਰਸ ਕੇ ਤੁਸੀਂ। ਸਹੀ ਗੱਲ, ਬਿਲਕੁਲ। ਅਗਲੀ ਗੱਲ ਕਰੀਏ, ਹਰਦੀਪ ਪੁਰੀ ਦੀ ਐਪਸਟੀਨ ਮਾਮਲੇ ਦੇ ਵਿੱਚ ਪ੍ਰੈਸ ਕਾਨਫਰੰਸ ਵੀ ਕੀਤੀ ਹੈ, ਪਰ ਲੋਕ ਬਹੁਤੇ ਸੰਤੁਸ਼ਟ ਨਹੀਂਗੇ। ਪ੍ਰੈਸ ਕਾਨਫਰੰਸ ਦੇ ਵਿੱਚ ਕਈ ਗੱਲਾਂ ਤੋਂ, ਦੋਸ਼ਾਂ ਤੋਂ ਪੱਲਾ ਝਾੜਨ ਦੀ ਵੀ ਗੱਲ ਹੋਈ ਆ, ਪਰ ਅਸਲ ਦੇ ਵਿੱਚ ਸੁਰਖੀ ਇਹ ਗੱਲ ਕਹਿੰਦੀ ਹੈ ਕਿ 4 ਵਾਰ ਮਿਲੇ ਸਨ ਹਰਦੀਪ ਪੁਰੀ ਐਪਸਟੀਨ ਨੂੰ। ਪ੍ਰਵੀਨ ਜੀ, ਜੀ ਲਗਭਗ ਪਿਛਲੇ 10 ਕੁ ਦਿਨਾਂ ਤੋਂ ਐਪਸਟੀਨ ਫਾਈਲਾਂ ਦਾ ਮਾਮਲਾ ਬਹੁਤ ਵੱਡੇ ਪੱਧਰ ਤੇ ਚਰਚਾ 'ਚ ਹੈ। ਵਿਸ਼ਵ ਦੇ ਵਿੱਚ ਜਿੱਥੇ ਉਹ ਪ੍ਰਭਾਵ ਪਾ ਰਿਹਾ ਹੈ, ਅਮਰੀਕੀ ਰਾਜਨੀਤੀ ਨੂੰ ਜਿੱਥੇ ਪ੍ਰਭਾਵਿਤ ਕਰ ਰਿਹਾ ਹੈ, ਹੋਰ ਮੁਲਕਾਂ ਦੇ ਜਿੱਥੇ ਰਾਜ ਪਾਜ ਉਧੜ ਰਹੇ ਨੇ ਉਸ ਫਾਈਲਾਂ ਦੇ ਆਧਾਰ ਤੇ ਕਿਹਾ ਜਾਂਦਾ ਕਿ ਇਹ ਉਵੇਂ ਹੀ ਹੈ ਕਿ ਜਿਹਦੀ ਬਾਂਹ ਮਰੋੜਨੀ ਆ ਉਹਦਾ ਕਾਗਜ਼ ਕੱਢ ਲਓ, ਹੈ ਨਾ। ਕਈ ਇਹਦੇ ਅਰਥ ਲਾਏ ਜਾ ਰਹੇ ਨੇ ਕਿ ਇਹ ਸਹੀ ਹੈ, ਨਹੀਂ ਹੈ, ਕਿੰਨਾ ਸੱਚ ਸਾਹਮਣੇ ਹੈ, ਕਿੰਨਾ ਝੂਠਾ, ਬਹੁਤ ਕੁਛ ਅਜੇ, ਹੈ ਨਾ, ਉਹ ਲੈ। ਪਰ ਭਾਰਤ ਦੇ ਵਿੱਚ ਸਾਡਾ ਮੀਡੀਆ, ਭਾਰਤ ਦੇ ਵਿੱਚ ਚਿੰਤਤ ਬੁੱਧੀਜੀਵੀ ਵਰਗ, ਸੰਗਠਨ ਐਪਸਟੀਨ ਦੇ ਮਾਮਲੇ 'ਚ ਗੱਲ ਕਰਨ ਤੋਂ ਅਜੇ ਝਿਜਕਦੇ ਆ ਰਹੇ ਸੀ ਪਿਛਲੇ 10 ਸਾਲਾਂ ਤੋਂ। ਦੇਖੋ, ਕੁਝ ਜਾਣਕਾਰੀ ਦਾ ਮਸਲਾ ਸੀ, ਹੈ ਨਾ, ਪੂਰੀ ਤਰ੍ਹਾਂ ਜਾਣਕਾਰੀ ਨਹੀਂ ਸੀ ਇਹਦੇ ਬਾਰੇ, ਆਪਾਂ ਮੰਨ ਸਕਦੇ ਹਾਂ ਕਿ ਕਈਆਂ ਨੂੰ। ਪਰ ਜਿਹੜੇ ਸੋਰਸ ਸੰਪੰਨ ਧਿਰਾਂ ਨੇ, ਜਿਹੜਿਆਂ ਕੋਲ ਪੂਰਾ ਢਾਂਚਾਗਤ ਸਿਸਟਮ ਹੈ ਜੀ, ਜੇ ਉਹਨਾਂ ਕੋਲ ਜਾਣਕਾਰੀ ਹੁੰਦਿਆਂ ਵੀ ਉਹ ਗੱਲ ਨਹੀਂ ਕਰ ਰਹੇ ਸੀ ਇਹਦੇ ਉੱਤੇ, ਤਾਂ ਇਹਦਾ ਮਤਲਬ ਕੁਛ ਤਾਂ ਦਬਾਅ ਸੀ। ਸਹੀ ਗੱਲ, ਬਿਲਕੁਲ। ਹੁਣ ਕੱਲ ਜਦੋਂ ਸੰਸਦ ਦੀ ਬਹਿਸ ਦੇ ਦੌਰਾਨ ਵਿਰੋਧੀ ਧਿਰ ਦੇ ਲੀਡਰ ਨੇ ਬਾਰ-ਬਾਰ ਐਪਸਟੀਨ ਫਾਈਲਾਂ ਦਾ ਜ਼ਿਕਰ ਕੀਤਾ, ਮੋਦੀ ਦੇ ਦਬਾਅ ਦਾ ਜ਼ਿਕਰ ਕੀਤਾ, ਅਵਾਨੀ ਨੂੰ ਅੰਦਰ ਕਿਉਂ ਨਹੀਂ ਭੇਜਿਆ ਜਾ ਰਿਹਾ ਕਿਉਂਕਿ ਉਹਦਾ ਨਾਂ ਐਪਸਟੀਨ ਦੇ ਵਿੱਚ ਹੈ, ਤੇ ਜੇ ਅੰਦਰ ਭੇਜਤਾ ਤੁਹਾਡੇ ਰਾਜ ਖੁੱਲੇ ਜਾਣਗੇ। ਉਹਨਾਂ ਨੇ ਹਰਦੀਪ ਪੁਰੀ ਦਾ ਜ਼ਿਕਰ ਕੀਤਾ ਕਿ ਹਰਦੀਪ ਪੁਰੀ ਜਾਣਦੇ ਨੇ ਕਿਹਨੇ ਮਿਲਾਇਆ ਐਪਸਟੀਨ ਨੂੰ, ਅਵਾਨੀ ਜਾਣਦੇ ਨੇ ਕਿਹਨੇ ਮਿਲਾਇਆ ਐਪਸਟੀਨ ਨੂੰ, ਤੇ ਉਹ ਕਹਿੰਦੇ ਜੀ ਅਡਾਨੀਆਂ ਦਾ ਕੇਸ ਹੈ, ਇਹ ਸਾਰੇ ਕਾਰਨ ਨੇ, ਇਸ ਲਈ ਮੋਦੀ ਮਜਬੂਰ ਹੈ ਉੱਥੇ। ਸੋ ਹੁਣ ਇਹ ਜ਼ਿਕਰ ਤੋਂ ਬਾਅਦ ਮੈਨੂੰ ਲੱਗਦਾ ਦੇਸ਼ ਦੇ ਵਿੱਚ ਐਪਸਟੀਨ ਫਾਈਲ ਦੇ ਉੱਤੇ ਖੁੱਲ ਕੇ ਚਰਚਾ ਜ਼ਰੂਰ ਹੋਣ ਲੱਗ ਜੂਗੀ, ਚਾਹੇ ਉਹ ਰਾਹੁਲ ਗਾਂਧੀ ਦੇ ਨਾਂ ਦੇ ਹਵਾਲੇ ਨਾਲ ਹੋਣ ਲੱਗ ਜਾਵੇ। ਜੀ ਸਹੀ ਹੈ। ਸੋ ਗੱਲ ਤੁਰ ਪਈ। ਹਾਂ, ਪਰ ਸਵਾਲ ਇਹ ਹੈ ਕਿ ਜੇ ਦਬੀ ਸੁਰ 'ਚ ਆ ਰਹੀ ਸੀ ਗੱਲ, ਤਾਂ ਫਿਰ ਜਿਹੜੇ ਹਰਦੀਪ ਪੁਰੀ ਕੱਲ ਪ੍ਰੈਸ ਕਾਨਫਰੰਸ ਕਰ ਰਹੇ ਸੀ, ਉਹ ਇੱਕ ਦਿਨ ਪਹਿਲਾਂ ਕਿਉਂ ਨਹੀਂ ਕਰ ਰਹੇ ਸੀ, 2 ਦਿਨ ਪਹਿਲਾਂ ਕਿਉਂ ਨਹੀਂ ਕਰ ਰਹੇ ਸੀ ਜੀ? ਉਹ ਕਹਿੰਦੇ ਕਿ ਕੀ ਤੁਸੀਂ ਰੋਲ ਕਚੋਲਾ ਪਾਇਆ, ਮੈਂ ਮਿਲਿਆ। ਹੁਣ ਉਸ ਸਮੇਂ ਤੁਸੀਂ ਹਮਲਾਵਰ ਤਰੀਕੇ ਨਾਲ ਕਹਿੰਦੇ ਕਿ ਹਾਂ ਮੈਂ ਮਿਲਿਆ, ਤੁਹਾਡੇ ਤੇ ਯਕੀਨ ਕਰਦੇ, ਹੁਣ ਤੁਹਾਡਾ ਰਾਜ ਖੁੱਲਣ ਤੋਂ ਬਾਅਦ ਤੁਸੀਂ ਸਫਾਈ ਦੇਣ ਆਏ ਹੋ, ਹੁਣ ਯਕੀਨ ਨਹੀਂ ਹੋਣਾ। ਇਹ ਫਰਕ ਹੈ ਜੀ। ਤੁਸੀਂ ਪਹਿਲਾਂ ਹਿੱਕ ਤਾਣ ਕੇ ਬਾਹਰ ਆ ਜਾਂਦੇ ਕਿ ਕੀ ਅਡਾਨੀ ਅਵਾਨੀ ਦੀ ਗੱਲ ਕਰਦੇ ਹੋ, ਮੈਂ ਵੀ ਮਿਲਿਆ ਐਪਸਟੀਨ ਨੂੰ, ਇਹ 'ਚ ਕੀ ਹੈ? ਮੈਂ ਜਿਸ ਪੋਸਟ ਤੇ ਸੀ, ਜਿਸ ਅਹੁਦੇ ਤੇ ਸੀ, ਉਹਦੇ ਵਿੱਚ ਕਈਆਂ ਨੂੰ ਮਿਲਣਾ ਪੈਂਦਾ, ਮੈਂ ਮਿਲਿਆ 3-4 ਵਾਰ ਮਿਲਿਆ, ਇਹ 'ਚ ਕੀ ਹੋ ਗਿਆ? ਪਹਿਲਾਂ ਕਹਿੰਦੇ ਤਾਂ ਉਹਦਾ ਅੰਦਾਜ਼ਾ ਹੋਰ ਲਾਇਆ ਜਾਂਦਾ। ਜੀ ਸਹੀ ਹੈ। ਹੁਣ ਜਦੋਂ ਤੁਹਾਡਾ ਨਾਂ ਸੰਸਦ 'ਚ ਗੂੰਜਿਆ ਕਿ ਇਹ ਕਹਿ ਕੇ ਕਿ ਹਰਦੀਪ ਪੁਰੀ ਨੂੰ ਵੀ ਪਤਾ ਉਹਨੂੰ ਐਪਸਟੀਨ ਨੂੰ ਕਿਹਨੇ ਮਿਲਾਇਆ, ਤੇ ਅਵਾਨੀ ਨੂੰ ਵੀ ਪਤਾ ਹੈ ਕਿ ਉਹਨੂੰ ਕਿਹਨੇ ਮਿਲਾਇਆ, ਅਡਾਨੀ ਦੇ ਕੇਸ ਦਾ ਵੀ ਮਾਮਲਾ ਹੈ ਸਰ, ਤੇ ਫਿਰ ਤੁਸੀਂ ਸਫਾਈ ਦੇਣ ਸਾਹਮਣੇ ਆਏ। ਸਹੀ ਹੈ, ਬਿਲਕੁਲ। ਸੋ ਇੱਕ ਗੱਲ ਤਾਂ ਸਾਬਤ ਹੋ ਗਈ ਕਿ ਤੁਸੀਂ ਮਿਲੇ ਹੋ ਜੀ। ਹੁਣ ਤੁਸੀਂ ਉਹ ਮਿਲੇ ਹੋ ਕਿ ਤੁਹਾਡੇ ਆਕਾ ਵੀ ਕੋਈ ਮੇਲ ਜੋਲ ਰੱਖਦੇ ਰਹੇ ਨੇ, ਕਿਉਂਕਿ ਆਕਾ ਦੇ ਅੱਜ ਕੱਲ ਜਿਹੜੇ ਦੁਨੀਆ 'ਚ ਆਕਾ ਬਣੇ ਨੇ ਉਹ ਤਾਂ ਮਿਲਦੇ ਨੇ, ਉਹਦੀਆਂ ਤਾਂ ਫੋਟੋਆਂ ਖਾਸੀਆਂ ਆ ਗਈਆਂ, ਨਾਮ ਰੋਲਾ ਉਹਦਾ ਵੀ ਪੈ ਰਿਹਾ ਕਿ ਹਾਂ ਕਿਤੇ ਨਾ ਕਿਤੇ ਕੋਈ ਕਨੈਕਸ਼ਨ ਹੈਗਾ। ਹੁਣ ਉਹ ਕਿਹੋ ਜਿਹਾ ਕਨੈਕਸ਼ਨ ਹੈ, ਕਿੱਥੋਂ ਤੱਕ ਦਾ ਕਨੈਕਸ਼ਨ ਹੈ, ਪਰ ਜਦੋਂ ਚਿੱਕੜ 'ਚ ਉਤਰਦੇ ਹੋ ਤਾਂ ਫਿਰ ਲਿਬੜ ਕੇ ਹੀ ਨਿਕਲਦੇ ਹੋ। ਸੋ ਇਸ ਲਈ ਜੇ ਹੁਣ ਇਹਦੇ ਵਿੱਚ ਨਾ ਆਇਆ ਤਾਂ ਹੁਣ ਤੁਸੀਂ ਛਿੱਟਿਆਂ ਤੋਂ ਬਚ ਨਹੀਂ ਸਕਦੇ ਜੀ। ਜੀ ਹੁਣ ਕਿਹੜਾ ਡਿਟਰਜੈਂਟ ਪਾਊਡਰ ਵਰਤਣਾ ਹੈ ਤੁਸੀਂ ਜਾਣੋ, ਪਰ ਤੁਹਾਡੇ ਤੇ ਸਵਾਲੀਆ ਚਿੰਨ੍ਹ ਲੱਗ ਗਿਆ। ਔਰ ਇਹਦੇ ਵਿੱਚੋਂ ਕੱਲ ਦੀ ਸਫਾਈ, ਬੇਸ਼ੱਕ ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਮੈਨੂੰ ਤਾਂ ਐਪਸਟੀਨ ਹੀ ਦੋਗਲਾ ਕਹਿੰਦਾ ਸੀ ਜੀ, ਕਿਉਂਕਿ ਮੈਂ ਉਹਦੇ ਅਨੁਸਾਰ ਨਹੀਂ ਚੱਲਦਾ ਸੀ, ਹੈ ਨਾ, ਜਾਂ ਮੈਂ ਉਹਦੀਆਂ ਗੱਲਾਂ ਦੇ ਉੱਤੇ ਸਹਿਮਤੀ ਨਹੀਂ ਸੀ। ਸੋ ਇਸ ਲਈ ਕਹਿੰਦੇ ਮੇਰੀ ਮੁਲਾਕਾਤ ਨੂੰ ਅਧਿਕਾਰਤ ਮੁਲਾਕਾਤ ਵਜੋਂ ਦੇਖਿਆ ਜਾਵੇ, ਹੈ
ਪ੍ਰੋਫੈਸ਼ਨਲ ਮੁਲਾਕਾਤ ਵਜੋਂ ਦੇਖਿਆ ਜਾਵੇ, ਉਹ ਕੋਈ ਅਜਿਹੀ ਹਰਕਤ ਲਈ ਜਾਂ ਅਜਿਹੇ ਕਾਰਜਾਂ ਲਈ ਮੈਂ ਕਹਿੰਦਾ ਰੱਤਾ ਨਾ ਹੋਵੇ ਇਹ ਮਾਮਲਾ। ਸਹੀ ਗੱਲ। ਪਰ ਤੁਸੀਂ ਲੁਕੋ ਕਿਉਂ ਰਹੇ ਸੀ ਫਿਰ ਇਹਨੂੰ? ਉਲਟਾ ਤੁਸੀਂ ਹਮਲਾਵਰ ਹੁੰਦੇ, ਪਹਿਲਾਂ ਆ ਕੇ ਤੁਸੀਂ ਗੱਲ ਕਰਦੇ, ਸੰਸਦ 'ਚ ਵੀ ਤੁਸੀਂ ਗੱਲ ਰੱਖਦੇ ਪਹਿਲਾਂ। ਸੋ ਇਹ ਹੁਣ ਘਿਰੇ ਡਰੇ ਸਹਿਮੇ ਨਜ਼ਰ ਆਉਂਦੇ ਨੇ। ਅੱਜ ਹਰਦੀਪ ਪੁਰੀ ਨੇ ਪ੍ਰੈਸ ਕਾਨਫਰੰਸ ਕੀਤੀਆਂ, ਹੋ ਸਕਦਾ ਅੱਜ ਕੋਈ ਹੋਰ ਕਰੇ, ਕੱਲ ਨੂੰ ਕੋਈ ਹੋਰ ਕਰੇ, ਪਰ ਇਹ ਹੁਣ ਜਿੱਦਾਂ ਪੰਨੇ ਫਰੋਲੇ ਜਾਣਗੇ, ਵੱਡੇ ਨਾਮ ਹੋਰ ਉਜਾਗਰ ਹੋਣ ਦੇ ਖੱਸੇ ਖੜੇ ਨੇ। ਹਾਂਜੀ ਬਿਲਕੁਲ, ਤੁਸੀਂ ਦੇਖੋ ਯੂਰਪ ਤੱਕ ਦਾ ਮਸਲਾ ਹੋਇਆ ਪਿਆ। ਯੂਰਪ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਇਸ ਮਾਮਲੇ ਦੇ ਵਿੱਚ ਅਸਤੀਫੇ ਤੱਕ ਦੇਣੇ ਪਏ ਨੇ, ਤੇ ਇੱਧਰ ਭਾਰਤ ਦੇ ਬੇਸ਼ਰਮ ਲੀਡਰ ਨੇ ਜਿਹੜੇ ਗੱਲ ਮੰਨ ਕੇ ਵੀ ਅਸਤੀਫਾ ਦੇਣ ਨੂੰ ਤਿਆਰ ਨਹੀਂ। ਮਤਲਬ ਇਹਨਾਂ ਦੀ ਮੋਰਲ ਅਥਾਰਟੀ, ਇਹਨਾਂ ਦੀ ਨੈਤਿਕਤਾ ਕਿਤੇ ਨਹੀਂ ਬਚੀਗੀ, ਪਰਸੈਂਟ ਵੀ ਨਹੀਂ ਬਚੀਗੀ। ਭਾਵੇਂ ਕੋਈ ਆਪਣੇ ਨਾਮ ਅਗਰ ਸਿੰਘ ਲਾ ਰਿਹਾ, ਭਾਵੇਂ ਕੋਈ ਪੁਰੀ ਲਾ ਰਿਹਾ, ਤੇ ਭਾਵੇਂ ਕੁਛ ਵੀ ਲਾ ਰਿਹਾ, ਨੈਤਿਕਤਾ ਹੈ ਨਹੀਂ ਇਹਨਾਂ ਦੇ ਵਿੱਚ। ਅਗਲੀ ਗੱਲ ਕਰੀਏ ਸਰਕਾਰ ਦੇ, ਮੋਦੀ ਸਰਕਾਰ ਦੇ ਏਜੰਡੇ ਦੀ। ਲੋਕਾਂ ਦੇ ਉੱਤੇ ਜਦੋਂ ਏਜੰਡਾ ਥੋਪਿਆ ਜਾਂਦਾ ਤਾਂ ਉਹ ਵੱਖ-ਵੱਖ ਰੂਪਾਂ ਦੇ ਵਿੱਚ, ਵੱਖ-ਵੱਖ ਸਟੈਪਸ ਦੇ ਜ਼ਰੀਏ ਥੋਪਿਆ ਜਾਂਦਾ ਹੈ। ਜਨ ਗਣ ਮਨ ਤੋਂ ਪਹਿਲਾਂ ਹੁਣ ਕਹਿੰਦੇ ਵੰਦੇ ਮਾਤਰਮ ਗਾਉਣਾ ਪਊਗਾ ਜੀ। ਪ੍ਰਵੀਨ ਜੀ, ਇਸ ਦੇ ਦੋ ਪਹਿਲੂ ਨੇ ਜੀ। ਪਿਛਲੇ ਦਿਨੀ ਸੰਸਦ ਦੇ ਵਿੱਚ ਵੀ ਵੰਦੇ ਮਾਤਰਮ ਦੇ ਨੂੰ ਲੈ ਕੇ ਇਹਨਾਂ ਨੇ ਪੂਰਾ ਇੱਕ ਦਿਨ ਚਰਚਾ ਰੱਖੀ, ਸਾਰਾ ਕੁਝ ਕੀਤਾ। ਵੰਦੇ ਮਾਤਰਮ ਗਾਉਣਾ ਕੋਈ ਗੁਨਾਹ ਨਹੀਂ ਗਾ। ਸਹੀ ਹੈ। ਪਰ ਇੱਕ ਦੇਸ਼ ਦਾ ਨਿਯਮ ਤੁਰਿਆ ਹੁੰਦਾ ਹੈ ਕਿ ਅਸੀਂ ਸਰਕਾਰੀ ਪੱਧਰ ਤੇ, ਸਕੂਲੀ ਪੱਧਰ ਤੇ, ਰਾਸ਼ਟਰੀ ਪੱਧਰ ਤੇ ਏਕਤਾ ਦੇ ਹਵਾਲੇ ਨਾਲ ਦੇਸ਼ ਭਰ ਦੇ ਵਿੱਚ ਜਨ ਗਣ ਮਨ ਨੂੰ ਰਾਸ਼ਟਰੀ ਗਾਨ ਵਜੋਂ ਪ੍ਰਮਾਣਤਾ ਜਾਂ ਮਾਨਤਾ ਹੈ, ਜੋ ਪ੍ਰਕਿਰਿਆ ਤੁਰੀ ਆਉਂਦੀ ਆ। ਹੁਣ ਹਰੇਕ ਸੂਬੇ ਦੀ ਆਪਣੀ ਸੱਭਿਅਤਾ, ਆਪਣਾ ਪਹਿਚਾਣ, ਆਪਣਾ ਰੁਤਬਾ। ਹੁਣ ਮੈਨੂੰ ਨਹੀਂ ਪਤਾ ਇਹ ਸਰਕਾਰੀ ਫਰਮਾਨ ਦੇ ਉੱਤੇ ਪੱਛਮੀ ਬੰਗਾਲ ਕਿਵੇਂ ਰਿਐਕਟ ਕਰੂਗਾ, ਪੰਜਾਬ ਦੀਆਂ ਧਿਰਾਂ ਕਿਵੇਂ ਰਿਐਕਟ ਕਰਨਗੀਆਂ, ਜੰਮੂ ਕਸ਼ਮੀਰ ਕਿਵੇਂ ਰਿਐਕਟ ਕਰੂਗਾ, ਦੱਖਣੀ ਸੂਬੇ ਕਿਵੇਂ ਰਿਐਕਟ ਕਰਨਗੇ, ਹੈ ਨਾ, ਜਿਹੜੇ ਹਿੰਦੀ ਨੂੰ ਮਤਲਬ ਕਿ ਤੱਤੇ ਚਿਮਟੇ ਨਾਲ ਵੀ ਨਹੀਂ ਛੂੰਹਦੇ, ਸਹੀ ਗੱਲ ਹੈ ਨਾ, ਉਹ ਇਹਨੂੰ ਕਿਵੇਂ ਲੈਣਗੇ। ਪਰ ਇੱਕ ਪਹਿਲੂ ਤਾਂ ਇਹਦਾ ਇਹ ਆ ਕਿ ਇਸ ਦੇ ਰਾਹੀਂ ਇੱਕ ਰੰਗ 'ਚ ਦੇਸ਼ ਨੂੰ ਜਿਹੜੀ ਰੰਗਣ ਦੀ ਕਵਾਇਦ ਆ ਉਹਦੇ ਵੱਲ ਵਧਿਆ ਜਾ ਪੂਰਨ ਤੌਰ ਤੇ। ਸਹੀ। ਹੁਣ ਜਨ ਗਣ ਮਨ ਸਾਡਾ 52 ਸਕਿੰਟ ਦੇ ਵਿੱਚ ਪੂਰਾ ਹੋਣ ਵਾਲਾ ਰਾਸ਼ਟਰੀ ਗਾਨ ਹੈ। ਇਹਨੂੰ ਜਿਹਨੂੰ ਰਾਸ਼ਟਰੀ ਗੀਤ ਦਾ ਦਰਜਾ ਦਿੱਤਾ ਹੋਇਆ, ਗੀਤ ਤਾਂ ਗੀਤ ਹੈ, ਤੁਸੀਂ ਉਹਨੂੰ ਰਾਸ਼ਟਰੀ ਗੀਤ ਦਿੱਤਾ ਤੇ ਗੀਤ ਤਾਂ ਕਿਸੇ ਰੂਪ 'ਚ ਵੀ ਗਾਇਆ ਬਜਾਇਆ ਜਾ ਸਕਦਾ। ਬਿਲਕੁਲ। ਹੁਣ ਤੁਸੀਂ ਕਹਿੰਦੇ ਸਾਵਧਾਨ ਖੜਨਾ ਪਊਗਾ ਜੀ, ਤੇ ਗਾਉਣਾ ਵੀ ਜਨ ਗਣ ਮਨ ਤੋਂ ਪਹਿਲਾਂ ਪਊਗਾ। ਹੁਣ ਪੰਜਾਬ ਦੇ ਸਕੂਲਾਂ ਦੇ ਵਿੱਚ ਜੇ ਪ੍ਰਾਰਥਨਾ ਦੇ ਵਿੱਚ, ਸਵੇਰ ਦੀ ਸਭਾ ਦੇ ਵਿੱਚ, ਹੈ ਨਾ, ਤੁਸੀਂ ਕਹਿੰਦੇ ਹੋ ਸਕੂਲ ਦੀ ਦਿਨ ਸ਼ੁਰੂ ਹੋਣ ਤੋਂ ਪਹਿਲਾਂ, ਜਨ ਗਣ ਤੋਂ ਪਹਿਲਾਂ ਰਾਸ਼ਟਰੀ ਗੀਤ ਗਾਉਣਾ ਹੈ ਜੀ, ਇਹ ਜਨ ਗਣ ਮਨ ਤੋਂ ਪਹਿਲਾਂ, ਮਤਲਬ ਵੰਦੇ ਮਾਤਰਮ, ਤਾਂ ਫਿਰ ਕੀ ਤੁਸੀਂ ਇਹ ਕਹਿੰਦੇ ਹੋ ਕਿ ਜੀ ਦੇਸ਼ ਵਿਆਵਰਮ ਹੋਏ ਗਾਉਣਾ ਬੰਦ ਕਰ ਦੋ? ਸਹੀ। ਸਾਡੇ ਸਕੂਲਾਂ 'ਚ ਤਾਂ ਜ਼ਿਆਦਾਤਰ ਉਹ ਹੁੰਦਾ ਜੀ। ਜਾਂ ਤੁਸੀਂ ਇਹ ਕਹੋਗੇ ਉਹ ਵੀ ਰੱਖ ਲਓ ਤੇ ਇਹ ਵੀ ਸ਼ਾਮਲ ਕਰ ਲਓ, ਹੈ ਨਾ। ਹੁਣ ਇਹਦੇ ਨਾਲ ਤੁਸੀਂ ਇੱਕ ਰੰਗ 'ਚ ਰੰਗਣ ਦੀ ਕਵਾਇਦ ਦੇ ਵਿੱਚ ਇੱਥੋਂ ਤੱਕ ਆ ਗਏ ਕਿ ਤੁਸੀਂ ਰਾਸ਼ਟਰੀ ਗੀਤ ਨੂੰ ਰਾਸ਼ਟਰਗਾਨ ਦੇ ਬਰਾਬਰ ਲਿਆ ਖੜਾ ਕੀਤਾ। ਸਹੀ ਹੈ। ਨਿਯਮ ਕੀ ਹੈ? ਨਿਯਮ ਹੈਗਾ ਜੀ ਕਿ ਜਦੋਂ ਜਿੱਥੇ ਤਿਰੰਗਾ ਲਹਿਰਾਇਆ ਜਾਵੇ, ਤਿਰੰਗੇ ਦੀ ਅਗਵਾਈ 'ਚ ਮਾਰਚ ਕੱਢਿਆ ਜਾਵੇ, ਉੱਥੇ ਜੀ ਵੰਦੇ ਮਾਤਰਮ ਜਨ ਗਣ ਮਨ ਤੋਂ ਪਹਿਲਾਂ ਗਾਇਆ ਜਾਊਗਾ। ਜਿੱਥੇ ਰਾਸ਼ਟਰਪਤੀ ਆਵੇ, ਰਾਸ਼ਟਰਪਤੀ ਦੇ ਭਾਸ਼ਣ ਤੋਂ ਪਹਿਲਾਂ ਜਾਂ ਬਾਅਦ ਦੇ ਵਿੱਚ, ਜਦੋਂ ਵੀ ਜਨ ਗਣ ਮਨ ਕਰਨੀ ਉਹ ਤੋਂ ਪਹਿਲਾਂ ਵੰਦੇ ਮਾਤਰਮ ਗਾਇਆ ਜਾਊਗਾ। ਜਦੋਂ ਰਾਜਪਾਲ ਦੇ ਇਹ ਜਿਹੇ ਸਮਾਗਮ ਹੋਣ ਤਾਂ ਉੱਥੇ ਵੀ ਇਹ ਪ੍ਰਕਿਰਿਆ ਇਸੇ ਤਰ੍ਹਾਂ ਦੁਹਰਾਈ ਜਾਊਗੀ। ਜੇ ਉਹ ਉੱਚ ਪੱਧਰੀ ਜਿਹੜੇ ਜਿਵੇਂ ਮਤਲਬ ਪਦਮ ਸ਼੍ਰੀ, ਪਦਮ ਭੂਸ਼ਣ, ਹੈ ਨਾ, ਇਸ ਤਰ੍ਹਾਂ ਦੇ ਇਸ ਪੱਧਰ ਦੇ ਸਨਮਾਨ ਦਿੱਤੇ ਜਾਂਦੇ ਨੇ, ਉੱਥੇ ਵੀ ਜੀ ਰਾਸ਼ਟਰ ਗਾਨ ਤੋਂ ਮਤਲਬ ਪਹਿਲਾਂ ਰਾਸ਼ਟਰੀ ਗੀਤ ਵਜੋਂ ਇਹਨੂੰ ਗਾਇਆ ਜਾਊਗਾ। ਹੁਣ ਵੰਦੇ ਮਾਤਰਮ ਤੁਸੀਂ ਪੂਰੀ ਤਰ੍ਹਾਂ ਥੋਪਤਾ, ਇਹ ਪੂਰਾ 3 ਮਿੰਟ 10 ਸਕਿੰਟ ਦਾ ਜੀ, ਮਤਲਬ 190 ਸਕਿੰਟ। ਹੁਣ 190 ਸਕਿੰਟ ਤੁਹਾਡੇ ਲਈ ਇਹ ਲਾਜ਼ਮੀ ਹੈ ਕਿ ਤੁਸੀਂ ਸਾਵਧਾਨ ਮੁਦਰਾ 'ਚ ਖੜਨਾ ਹੈ, ਔਰ ਚਾਹੇ ਗਾਉਣਾ ਹੈ ਤੇ ਚਾਹੇ ਵਜਾਉਣਾ ਹੈ। ਮਤਲਬ ਜੇ ਤਾਂ ਆਪ ਗਾ ਸਕਦੇ ਹੋ ਤਾਂ, ਨਹੀਂ ਟੇਪ ਰਿਕਾਰਡ ਤੇ ਲਾਓ, ਕੈਸਟ ਲਾਓ, YouTube ਤੇ ਖੋਲ ਕੇ ਲਾਓ, ਮੋਬਾਈਲ ਚਲਾਓ, ਜਿਵੇਂ ਮਰਜ਼ੀ ਚਲਾਓ, ਹੈ ਨਾ। ਜਾਂ ਗਾਉਣਾ ਹੈ ਜਾਂ ਵਜਾਉਣਾ ਹੈ ਤਾਂ ਤੁਹਾਨੂੰ ਉਨੀ ਦੇਰ ਸਾਵਧਾਨ ਮੁਦਰਾ 'ਚ ਖੜਨਾ ਪਊਗਾ। ਇਹ ਹਦਾਇਤ ਆ। ਇਹਦਾ ਮਤਲਬ ਤੁਸੀਂ ਉਹਨੂੰ ਰਾਸ਼ਟਰ ਗਾਨ ਦੀ ਮਾਨਤਾ ਦੇ ਦਿੱਤੀ ਆ ਜੀ। ਸਹੀ ਹੈ। ਸਵਾਲ ਇਹ ਆ
ਸੋ ਇਸ ਲਈ ਫਿਰ ਖਾਸ ਗੱਲ ਇਹ ਹੈ ਕਿ ਕਹਿੰਦੇ ਜੀ 6 ਪਹਿਰੇ ਪੂਰੇ ਗਾਉਣੇ ਪੈਣਗੇ। ਮਤਲਬ ਅੱਜ ਦੀ ਤਰੀਕ ਦੇ ਵਿੱਚ ਸੰਸਕ੍ਰਿਤ ਨੂੰ ਥੋਪਣ ਦੀ ਤਿਆਰੀ ਹੈ ਜਾਂ ਇਹਨੂੰ ਰਟਾਇਆ ਜਾਊਗਾ। ਕਿੰਨੇ ਗਹਿਰਾਈ 'ਚ ਇਹਦੇ ਅਰਥ ਲੋਕ ਸਮਝ ਪਾਉਣਗੇ, ਕਿਵੇਂ ਦਾ ਉਚਾਰਨ ਸਹੀ ਕਰ ਪਾਉਣਗੇ, ਕਿੰਨੇ ਹੀ ਸਵਾਲ ਖੜੇ ਨੇ। ਪਰ ਉਹਦੇ ਵਿੱਚੋਂ ਵੀ ਕਿਤੇ ਇਹਦੇ ਨਾਲ ਟਕਰਾਅ ਤਾਂ ਨਹੀਂ ਸੇੜਨਾ ਚਾਹੁੰਦੀ ਸਰਕਾਰ। ਖੁਦ ਚਾਹੁੰਦੀ ਹੈ ਕਿ ਟਕਰਾਅ ਵਧੇ ਤੇ ਅਸੀਂ ਲਾਈਨ ਖਿੱਚ ਕੇ ਲੋਕਾਂ ਨੂੰ ਪਰੇ ਕਰੀਏ ਕਿ ਲਓ ਜੀ ਇਹਨਾਂ ਨੂੰ ਧੱਕ, ਜਿਹੜੇ ਪਹਿਲਾਂ ਹੀ ਘੱਟ ਗਿਣਤੀਆਂ ਨੂੰ ਪਰੇ ਕੀਤਾ ਗਿਆ ਹੈ ਨਾ। ਆਪਾਂ ਪਹਿਲਾਂ ਵੀ ਗੱਲ ਕਰਕੇ ਹਟੇ ਕਿ ਬੋਧੀ ਜੈਨੀ ਤਾਂ ਤੁਸੀਂ ਉਹ ਧਰਮ ਇੱਕ ਤਰ੍ਹਾਂ ਨਾਲ ਰਲੇਵਾਂ ਹੀ ਕਰ ਲਿਆ ਜਬਰੀ ਤਰੀਕੇ ਨਾਲ ਹੈ, ਤੇ ਮੁਸਲਿਮ ਧਰਮ ਨੂੰ ਤੁਸੀਂ ਧੱਕ ਕੇ ਕੰਧ ਨਾਲ ਲਾਇਆ ਵਾ, ਤੇ ਇਹਦੇ ਨਾਲ ਤੁਸੀਂ ਉਹ ਲਾਈਨ ਹੋਰ ਗੂੜੀ ਕਰੋਗੇ ਹੈ ਨਾ। ਤੁਸੀਂ ਟਕਰਾਅ ਪੈਦਾ ਕਰਨ ਦੀ ਕੋਸ਼ਿਸ਼ ਕਰੋਗੇ ਤੇ ਇਸੇ ਤਰ੍ਹਾਂ ਕੱਲ ਨੂੰ ਸਿੱਖ ਸੰਸਥਾਵਾਂ, ਸਿੱਖ ਜਥੇਬੰਦੀਆਂ ਤੇ ਕੀ ਰਿਐਕਸ਼ਨ ਦੇਖਣ ਵਾਲੀ ਗੱਲ ਹੋ ਹੈ ਨਾ। ਫਿਰ ਉਹਦੇ ਤੇ ਕੀ ਹੁੰਦਾ ਕਿ ਪੰਜਾਬ ਦੇ ਵਿੱਚ ਵੀ ਤੁਸੀਂ ਸਕੂਲਾਂ 'ਚ ਵਰਗ ਵੰਡ ਕਰਾ ਦੋਗੇ ਜੀ ਕਿ ਇੱਕ ਪਾਸੇ ਬੰਦੇ ਮਾਤਰਮ ਚੱਲੇ, ਦੂਏ ਪਾਸੇ ਦੇਸ਼ ਅੰਮ੍ਰਿਤ ਹੋਏ, ਛੱਲੇ ਤੇ ਟਕਰਾਅ ਕਰਾਓਗੇ ਤੁਸੀਂ। ਸਹੀ ਹੈ। ਸੋ ਇਹਦੇ ਪਿੱਛੇ ਮਨਸ਼ਾ ਸ਼ਰਾਰਤੀ ਤਾਂ ਨਹੀਂ, ਜਾਂ ਮਨਸ਼ਾ ਦੇਸ਼ ਨੂੰ ਇੱਕ ਰੰਗ 'ਚ ਰੰਗਣਾ ਤੇ ਇੱਕ ਨੁਕਤਾ ਤਾਂ ਇਹ ਹੈ। ਦੂਸਰਾ ਨੁਕਤਾ, ਇਹ ਫਰਮਾਨ ਲਗਭਗ 26-27 ਜਨਵਰੀ ਦੇ ਨੇੜੇ ਤੇੜੇ ਕਹਿੰਦੇ ਪ੍ਰਵਾਨ ਚੜਿਆ ਹੋਇਆ, ਪਰ ਜਨਤਕ ਤੌਰ ਤੇ ਸਾਹਮਣੇ 11 ਫਰਵਰੀ ਨੂੰ ਕਿਉਂ ਆਇਆ? ਉਸ ਦਿਨ ਜਦੋਂ ਸੰਸਦ 'ਚ ਸਰਕਾਰ ਘਿਰ ਗਈ ਸੀ। ਸਹੀ ਹੈ। ਜਦੋਂ ਦੇਸ਼ ਦੇ ਵਿੱਚ ਐਪਸਟੀਨ ਫਾਈਲਾਂ ਦੇ ਮਾਮਲੇ 'ਚ ਸਰਕਾਰ ਦੀ ਫਜ਼ੀਅਤ ਹੋ ਰਹੀ ਸੀ, ਜਦੋਂ ਅਮਰੀਕਾ ਡੀਲ ਦਾ ਮਾਮਲਾ, ਲੋਕਾਂ ਨੂੰ ਸੱਚ ਨਾ ਦੱਸਣ ਦਾ ਮਾਮਲਾ, ਤੁਸੀਂ ਵੱਡੇ ਤੌਰ ਤੇ ਘਿਰ ਗਏ ਸੀ। ਹੁਣ ਉਹ ਸਾਰੇ ਮਾਮਲਿਆਂ ਦੇ ਉੱਤੇ ਜੇ ਦੇਸ਼ ਦੇ ਵਿੱਚ ਇਹ ਮੁੱਦੇ ਨੂੰ ਹਵਾ ਦਿੱਤੀ ਜਾਂਦੀ ਹੈ, ਤੂਲ ਦਿੱਤੀ ਜਾਂਦੀ ਹੈ, ਮੁੱਦਾ ਵੱਡਾ ਬਣ ਜਾਂਦਾ ਹੈ ਨਾ, ਤਾਂ ਫਿਰ ਉਹ ਸਾਰੀਆਂ ਨਲਾਇਕੀਆਂ ਜਿਹੜੀਆਂ ਪੂਰੇ ਮੁਲਕ ਤੇ ਅਸਰ ਪਾਉਂਦੀਆਂ ਨੇ, ਉਹ ਦਬੀ ਸੁਰ ਦੇ ਵਿੱਚ ਪਾਸ ਹੋ ਕੇ ਲੰਘ ਜਾਣਗੀਆਂ। ਸੋ ਕੀ ਐਨ ਸਹੀ ਸਮੇਂ ਇਹ 11 ਫਰਵਰੀ ਨੂੰ ਜਾਣਬੁੱਝ ਕੇ ਉਹਨੂੰ ਕੱਲ ਸਾਹਮਣੇ ਲਿਆਂਦਾ ਗਿਆ ਕਿ ਇਸ ਤਰੀਕੇ ਨਾਲ ਆਪਾਂ ਖੇਲਾ ਕਰੀਏ ਕਿ ਬਰਾਬਰ ਇਹ ਮੁੱਦਾ ਆਪਣੇ ਚੈਨਲਾਂ ਤੇ ਚੱਲੇ, ਲੋਕਾਂ 'ਚ ਚੱਲੇ ਤੇ ਲੋਕਾਂ 'ਚ ਚਰਚਾ ਦਾ ਮੁੱਦਾ ਬਣ ਜਾਵੇ, ਕਿਉਂਕਿ ਇਹ ਸਿੱਧਾ ਮੁੱਦਾ ਜਿਹੜਾ ਸਿੱਧਾ ਲੋਕਾਂ ਨੂੰ ਸਮਝ ਆਉਂਦਾ, ਉਹ ਟੇਢਾ ਨੇ, ਉਹਦੀਆਂ ਡੀਲ ਨੇ, ਉਹਦੀਆਂ ਆਸਾਨ ਭਾਸ਼ਾ 'ਚ ਲੋਕ ਜਾਣਨਾ ਚਾਹੁੰਦੇ ਨੇ ਹੈ ਨਾ। ਉਹ ਜਦੋਂ ਤੱਕ ਥੱਲੇ ਤੱਕ ਜਾਊਗਾ ਤਦ ਤੱਕ ਇਹ ਮੁੱਦਾ ਲੋਕਾਂ 'ਚ ਟਕਰਾਅ ਨਾ ਪੈਦਾ ਕਰ ਜਾਵੇ। ਸੋ ਟਕਰਾਅ ਪੈਦਾ ਕਰਨ ਦੀ ਨੀਤ ਨਾਲ ਲਿਆਂਦਾ ਕਿ ਦੇਸ਼ ਨੂੰ ਇੱਕ ਰੰਗ 'ਚ ਰੰਗਣ ਦੀ ਨੀਤ ਨਾਲ ਲਿਆਂਦਾ, ਜਾਂ ਆਪਣੀਆਂ ਨਲਾਇਕੀਆਂ ਨੂੰ ਲੁਕਾਉਣ ਲਈ ਇਹ ਮੁੱਦਾ ਉਸ ਸਮੇਂ ਕੱਢ ਕੇ ਲਿਆਂਦਾ। ਤੇ ਇਹ ਤੇ ਕਈ ਮਾਇਨੇ ਨੇ ਜਨਾਬ। ਬਿਲਕੁਲ, ਜਦੋਂ ਮੁੱਦੇ ਬਿਨਾਂ ਵਜ੍ਹਾ ਪੈਦਾ ਕੀਤੇ ਗਏ ਹੁਣ ਸਰਕਾਰਾਂ ਵੱਲੋਂ, ਤਾਂ ਉਹਨਾਂ ਦੇ ਮਾਇਨੇ ਤਾਂ ਕਈ ਨਿਕਲਦੇ ਨੇ ਸ਼ਰਮਾ ਜੀ। ਅਗਲੀ ਗੱਲ ਕਰੀਏ ਡੇਰਾ ਮੁਖੀ ਦੀ ਬੈਠਕਾਂ ਦੀ ਤੇ ਰਾਜਪਾਲ ਦੀ ਸਫਾਈ ਦੇ ਬਾਰੇ। ਖਾਸਾ ਚਰਚਿਤ ਹੋ ਗਿਆ ਅੱਜ ਕੱਲ੍ਹ ਡੇਰਾ ਬਿਆਸ ਮੁਖੀ ਜੀ। ਦੇਖੋ, ਆਪਾਂ ਲਗਾਤਾਰ ਗੱਲ ਕਰਦੇ ਆ ਰਹੇ ਹਾਂ, ਡੇਰਾ ਬਿਆਸ ਇੱਕ ਵੱਖਰੀ ਵਿਧਾ ਨਾਲ ਚੁੱਪਚਾਪ ਸ਼ਾਂਤੀ ਦੇ ਤਰੀਕੇ ਨਾਲ ਚੱਲਣ ਵਾਲਾ ਡੇਰਾ ਮੰਨਿਆ ਜਾਂਦਾ ਰਿਹਾ ਜੀ। ਔਰ ਇਹਦੇ ਵਿੱਚ ਬੇਸ਼ੱਕ ਕਿਸੇ ਸਮੇਂ ਕੁਝ ਪੰਥਕ ਟਕਰਾਅ ਵਾਲੇ ਮਾਹੌਲ ਵੀ ਬਣੇ, ਪਰ ਉਹਨੂੰ ਸਹਿਜ ਲਿਆ ਗਿਆ, ਸੰਭਾਲ ਲਿਆ ਗਿਆ ਸਮੇਂ ਰਹਿੰਦਿਆਂ। ਤੇ ਉਸ ਤੋਂ ਬਾਅਦ ਮਤਲਬ ਕਿ ਡੇਰਾ ਚੁੱਪਚਾਪ ਤਰੀਕੇ ਨਾਲ ਆਪਣੀ ਜਾਇਦਾਦ, ਆਪਣੀ ਧਨ ਦੌਲਤ, ਆਪਣੇ ਸ਼ਰਧਾਲੂ ਉਹਦੇ ਵਿੱਚ ਇਜ਼ਾਫਾ ਕਰਦਾ, ਸੂਬੇ ਤੋਂ ਨਿਕਲ ਕੇ ਸੂਬਿਆਂ ਚੋਂ ਨਿਕਲ ਕੇ ਮੁਲਕ ਚੋਂ ਨਿਕਲ ਕੇ ਮੁਲਕਾਂ 'ਚ ਹੈ ਨਾ, ਇਸ ਤਰ੍ਹਾਂ ਪਸਾਰਾ ਕਰਦਾ ਰਿਹਾ ਤੇ ਉਹ ਬਰਕਰਾਰ ਹੈ। ਹੁਣ ਇਹ ਨੇੜਤਾ ਰਾਜਨੀਤਿਕ ਇੱਛਾ ਸ਼ਕਤੀ ਵਾਲੀ ਨੇੜਤਾ, ਇਹ ਸਰਗਰਮੀ ਰਾਜਨੀਤਿਕ ਸ਼ਕਤੀ ਹਾਸਲ ਕਰਨੀ ਵਾਲੀ ਸਰਗਰਮੀ ਹੈ। ਇਹ ਪਹਿਲ ਕਦਮੀ, ਸੱਤਾ ਦੇ ਨੇੜੇ ਜਾਣਾ, ਦਿੱਲੀ ਦੇ ਤਖਤ ਨੂੰ ਮਤਲਬ ਕਿ ਨਾਲ ਉਂਗਲ ਫੜ ਕੇ ਉਹਨਾਂ ਦੇ ਤੁਰ ਪੈਣਾ, ਇਹ ਸਾਰਾ ਕੁਛ ਜਿਹੜੀ ਦਰਿਆਈ ਜ਼ਮੀਨ ਦੱਬੀ ਹੈ ਉਹ ਬਚਾਉਣ ਲਈ। ਸੋ ਕਿੰਨੇ ਮਾਮਲੇ ਇਹਦੇ ਨਾਲ ਸਵਾਲ ਖੜੇ ਹੋ ਰਹੇ ਨੇ ਕਿ ਕੀ ਆਪਣੀ ਮਤਲਬ ਕਿ ਆਪਣੀ ਧਿਰ ਨੂੰ ਮਜ਼ਬੂਤ ਰੱਖਣ ਲਈ, ਜਾਂ ਕਿਸੇ ਧਿਰ ਨੂੰ ਮਜ਼ਬੂਤ ਕਰਨ ਲਈ, ਜਾਂ ਆਪਣਾ ਪੱਲਾ ਬਚਾਉਣ ਲਈ, ਜਾਂ ਕਿਸੇ ਦੀ ਕਸ਼ਤੀ ਪਾਰ ਲਾਉਣ ਲਈ ਕਿਹੜਾ ਡੀਲ ਹੈ, ਕਿਹੜਾ ਸਮਝੌਤਾ? ਕਿਤੇ ਇੱਥੇ ਵੀ ਕੋਈ ਵਪਾਰਕ ਸਮਝੌਤਾ ਤਾਂ ਨਹੀਂ ਜਿਹੜਾ ਲੁਕੋਇਆ ਜਾ ਰਿਹਾ? ਕਿਉਂਕਿ ਉਹ ਜਿਹੜੇ ਪੰਜਾਬ ਦੇ ਰਾਜਪਾਲ ਨੇ ਗੁਲਾਬ ਚੰਦ ਕਟਾਰੀਆ, ਉਹਨਾਂ ਦੀ ਯਾਤਰਾ ਚਰਚਾ 'ਚ ਹੈ ਜੀ। ਯਾਤਰਾ ਤਾਂ ਕਾਹਦੀ ਆ, ਮੀਟਰਾਂ 'ਚ ਤੁਰਦੇ ਨੇ ਤੇ ਗੱਲਾਂ ਕਿਲੋਮੀਟਰਾਂ ਦੀਆਂ ਕਰਦੇ ਨੇ ਹੈ ਨਾ। ਸਹੀ। ਤੇ ਉਹ ਕਹਿੰਦੇ ਜੀ ਕਿ ਮੈਂ ਕੋਈ ਚੋਣ ਥੋੜਾ ਲੜਨੀ ਹੈ, ਇਹਨੂੰ ਰਾਜਨੀਤਿਕ ਰੰਗਤ ਗਲਤ ਦਿੱਤੀ ਜਾ ਰਹੀ ਹੈ ਜੀ। ਉਹ ਕਹਿੰਦੇ ਮੈਂ ਤਾਂ ਸਾਰਿਆਂ ਨੂੰ ਫੋਨ ਕੀਤੇ ਸੀ, ਮੈਂ ਤਾਂ ਜੀ ਸਾਰਿਆਂ ਨੂੰ ਸੁਨੇਹਾ ਲਾਏ ਸੀ ਜੀ, ਜਿਹੜੇ ਆ ਗਏ ਉਸ ਵਕਤ, ਜਿਹੜੇ ਨਹੀਂ ਆਏ ਜੀ ਉਹਨਾਂ ਨੂੰ ਪੁੱਛੋ ਕਿਉਂ ਨਹੀਂ ਆਏ।
ਮੈਂ ਕੌਣ ਕਹਿੰਦਾ ਜੀ ਕਿ ਰਾਜਪਾਲ ਜੀ ਤੁਸੀਂ ਚੋਣ ਲੜਨੀ? ਸਹੀ ਗੱਲ, ਅੱਜ ਤੱਕ ਇਹ ਨਹੀਂ ਤੁਹਾਡੀ ਰਹੇਗਾ। ਚੋਣ ਲੜਨ ਤੇ ਤਾਂ ਕਿਸੇ ਨੇ ਸਵਾਲ ਨਹੀਂ, ਕਿਸੇ ਨੇ ਕਿਹਾ ਹੀ ਨਹੀਂਗਾ। ਬਿਲਕੁਲ ਖੜੇ ਨਹੀਂ ਕੀਤੇ ਸਵਾਲ। ਸਵਾਲ ਤਾਂ ਇਹ ਹੈ ਕਿ ਤੁਸੀਂ ਰਾਜਪਾਲ ਦੀ ਬਜਾਏ ਕੇਂਦਰ ਦੇ ਨੁਮਾਇੰਦੇ ਬਣ ਕੇ ਵਿਚਰ ਰਹੇ ਹੋ। ਬਿਲਕੁਲ, ਤੁਸੀਂ ਭਾਜਪਾ ਦੇ ਵਰਕਰ ਬਣ ਕੇ ਵਿਚਰ ਰਹੇ ਹੋ, ਤੁਸੀਂ ਆਰਐਸਐਸ ਦੇ ਏਜੰਟ ਬਣ ਕੇ ਵਿਚਰ ਰਹੇ ਹੋ ਜੀ। ਤੁਸੀਂ ਰਾਜਪਾਲ ਕਿੱਥੇ ਹੋ? ਜੇ ਸੂਬੇ ਦੇ ਵਿੱਚ ਨਸ਼ਾ ਤੁਹਾਨੂੰ ਗੰਭੀਰ ਮੁੱਦਾ ਲੱਗਦਾ ਹੈ ਤੇ ਸਰਕਾਰ ਨੂੰ ਤਲਬ ਕਰ ਲਓ, ਬੁਲਾਓ ਮੁੱਖ ਮੰਤਰੀ ਨੂੰ, ਕਰੋ ਬੈਠਕ, ਕਰੋ ਅਫਸਰਾਂ ਨੂੰ ਮੀਟਿੰਗ ਚੰਡੀਗੜ੍ਹ ਦੇ ਵਿੱਚ ਲਾਓ ਹਦਾਇਤਾਂ। ਤੇ ਜੇ ਤੁਹਾਡੇ ਪੈਦਲ ਤੁਰਨ ਨਾਲ ਖਤਮ ਹੁੰਦਾ ਨਸ਼ਾ, ਫਿਰ ਜਨਾਬ ਪੈਰੀ ਚੱਪਲ ਨਾ ਪਾਓ, ਤੁਰੇ ਰਹੋ। ਫਿਰ ਇਹ ਨਟੰਕੀ ਨਾ ਕਰੋ ਜੀ, ਪੰਜਾਬ ਨੂੰ ਇੰਨਾ ਮੂਰਖ ਨਾ ਸਮਝੋ ਕਿ ਉਹ ਸਮਝੇ ਨਾ ਕਿ ਤੁਸੀਂ ਇੱਕ ਪਾਸੇ ਸੁਖਬੀਰ ਬਾਦਲ, ਦੂਏ ਪਾਸੇ ਅਸ਼ਵਨੀ ਸ਼ਰਮਾ ਤੇ ਵਿਚਾਲੇ ਡੇਰਾ ਬਿਆਸ ਮੁਖੀ ਗੁਰਮੀਤ ਸਿੰਘ, ਆਪਣਾ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ। ਇਹ ਸਭ ਸਮਝਦੇ ਆ ਪੰਜਾਬ ਦੇ ਲੋਕ। ਸਹੀ। ਹੁਣ ਜਿੱਥੋਂ ਤੱਕ ਡੇਰੇ ਦਾ ਕੰਮ ਹੈ, ਅੱਜ ਕੱਲ ਜਿਹੋ ਜੀ ਸਰਗਰਮੀ ਫੜੀ, ਆਪਾਂ ਵਿਸਤਾਰ ਤੋਂ ਉਹਦੇ ਤੇ ਲਗਾਤਾਰ ਗੱਲ ਕਰਦੇ ਆਏ। ਪਰ ਇਸੇ ਯਾਤਰਾ ਦੇ ਦਰਮਿਆਨ ਇੱਕ ਸਕੂਲ ਦੇ ਵਿੱਚ ਅਸ਼ਵਨੀ ਸ਼ਰਮਾ ਦੇ ਨਾਲ ਗੁਲਾਬ ਚੰਦ ਕਟਾਰੀਆ ਤੇ ਹੋਰ ਬੀਜੇਪੀ ਲੀਡਰ ਤੇ ਉਹਨਾਂ ਦੇ ਵਿੱਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ। ਕਿਹੜਾ ਮੰਥਨ ਹੈ ਜੀ ਇਹ ਦੱਸੋ? ਸਹੀ ਆ। ਤੇ ਪਹਿਲਾਂ ਤੁਸੀਂ ਜੇਲ੍ਹ 'ਚ ਮਿਲਣ ਗਏ ਸੀ ਵਿਕਰਮ ਮਜੀਠੀਆ ਨੂੰ, ਹੁਣ ਵਿਕਰਮ ਮਜੀਠੀਆ ਪਰਿਵਾਰ ਸਾਹਮਣੇ ਤੁਹਾਨੂੰ ਮਿਲਣ ਆਇਆ। ਦੱਸੋ ਜੀ ਕੀ ਅਰਥ ਨੇ? ਇਹ ਬੈਠਕਾਂ ਦੀ ਲੋਕ ਤਾਂ ਅਰਥ ਲਾਉਣਗੇ ਬਈ। ਜੀ ਜੀ। ਹੁਣ ਇਸ ਲਈ ਇਹ ਬੈਠਕਾਂ ਕਈ ਪਾਸਿਓਂ ਚਰਚਾ 'ਚ ਨੇ, ਕਈ ਅਰਥਾਂ ਤੋਂ ਚਰਚਾ 'ਚ ਨੇ। ਉਹ ਰਾਜਪਾਲ ਨੂੰ ਜੇ ਆਪਣੀ ਸਫਾਈ ਦੇਣੀ ਪੈ ਰਹੀ ਆ, ਹੈ ਨਾ, ਤਾਂ ਇਹਦਾ ਮਤਲਬ ਕੁਝ ਸ਼ੰਕੇ ਸ਼ੋਭੇ ਜਿਹੜੇ ਪੈਦਾ ਹੋ ਰਹੇ ਨੇ ਉਹ ਵਾਜਬ ਨੇ। ਹੁਣ ਉਹ ਕਹਿੰਦੇ ਜੀ ਮੈਂ ਸਾਰਿਆਂ ਨੂੰ ਸੱਦਿਆ ਸੀ। ਸੱਦਣ ਦਾ ਤਰੀਕਾ ਹੁੰਦਾ ਜਨਾਬ ਜੀ, ਤੁਸੀਂ ਸੱਦਾ ਕਿਵੇਂ ਦਿੰਦੇ ਹੋ? ਆਪਣੇ ਹੁੰਦਾ ਨਾ ਕਿ ਇੱਕ ਨੂੰ ਤਾਂ ਕਾਰਡ ਸੁੱਕਾ ਹੀ ਦੇ ਆਏ, ਕਿਆ ਬਾਈ ਕਾਰਡ ਆ ਵਿਆਹ ਤੇ ਆ ਜੀ, ਹੈ ਨਾ। ਫਿਰ ਇੱਕ ਨੂੰ ਬਾਈ 4 ਵਿੱਚ ਲੱਡੂ ਰੱਖ ਕੇ ਇੱਕ ਡੱਬੀ ਜੀ ਦੇਣ ਲੱਗ ਗਿਆ ਅੱਜ ਕੱਲ, ਉਹਦੇ ਨਾਲ ਦਿੱਤਾ, ਹੈ ਨਾ। ਇੱਕ ਨੂੰ ਖੋਏ ਵਾਲੀ ਬਰਫੀ, ਹੈ ਨਾ, ਕਿਲੋ ਦਾ ਡੱਬਾ ਦੇ ਕੇ ਕਾਰਡ ਦੇ ਕੇ ਆਏ ਤੁਸੀਂ। ਇੱਕ ਨੂੰ ਅੱਜ ਕੱਲ ਬਦਾਮ ਕਾਜੂ ਵਾਲੇ ਉਹ ਸ਼ੀਸ਼ੀਆਂ ਜੀਆਂ ਕੱਚ ਦੀਆਂ ਚ ਪਾ ਕੇ ਬੜਾ ਸਾਰਾ ਬਕਸਾ ਜਿਹਾ ਬਣਾ ਕੇ। ਸੋ ਕਿਹੋ ਜਿਹਾ ਸੱਦਾ ਦੇ ਕੇ ਆਏ ਹੋ? ਸਹੀ ਗੱਲ। ਮਤਲਬ ਆਪਣੇ ਪਿੰਡਾਂ 'ਚ ਆਮ ਰਿਹਾ ਸਧਾਰਨ, ਜਦੋਂ ਕਾਰਡ ਆਪਣੇ ਪਿੰਡਾਂ 'ਚ ਆਉਂਦੇ ਸੀ ਤਾਂ ਜੇ ਕੁੜੀ ਦਾ ਵਿਆਹ ਦਾ ਕਾਰਡ ਆ ਬਾਈ, ਤਾਂ ਆਪਣੇ ਬੰਦੇ ਸਵੇਰੇ ਸ਼ਾਮ 2 ਟਾਈਮ ਡੋਲੂ ਦੁੱਧ ਦਾ ਲੈ ਕੇ ਅਗਲੇ ਦੇ ਘਰੇ ਜਾਂਦੇ ਸੀ। ਸਹੀ ਗੱਲ ਕਿ ਬਾਈ ਹਾਂ ਸਾਂਝਾ ਕਾਜ ਹੈ ਨਾ। ਫਿਰ ਨਹੀਂ ਦੇਖਦੇ ਸੀ ਕਿ ਕਾਰਡ ਦੇ ਨਾਂ ਲਿਖਿਆ ਨਹੀਂ ਲਿਖਿਆ, ਕੀ ਕਿਹਾ ਕੀ ਨਹੀਂ। ਪਰ ਜੇ ਮੁੰਡੇ ਦਾ ਕਾਜ ਹੈ, ਮੁੰਡੇ ਦਾ ਵਿਆਹ ਏ, ਅਗਲੇ ਕਹਿੰਦੇ ਬਾਈ ਚਿੱਠ ਤਾਂ ਲਾਈ ਨਹੀਂ ਸਾਨੂੰ ਬਰਾਤ ਵਾਲੀ, ਹੈ ਨਾ। ਫਿਰ ਜਾਂ ਮੇਰਾ ਹੀ ਇਕੱਲਾ ਨਾਂ ਲਿਖਿਆ, ਪਰਿਵਾਰ ਸਮੇਤ ਤਾਂ ਸੱਦਾ ਹੀ ਨਹੀਂ ਲਿਖਿਆ ਬਾਈ ਕਾਰਡ ਦੇ ਉੱਤੇ। ਇਹ ਅਰਥ ਨੇ ਹਰ ਚੀਜ਼ ਦੇ ਕਿ ਤੁਸੀਂ ਇੱਕ ਬੰਦੇ ਨੂੰ ਸੱਦਾ ਦੇ ਰਹੇ ਹੋ, ਪਰਿਵਾਰ ਸਮੇਤ ਦੇ ਰਹੇ ਹੋ। ਫਿਰ ਬਾਕੀ ਜਿਹੜੇ ਸ਼ਗਨ ਸ਼ਾਸਤਰ ਹੁੰਦੇ ਨੇ ਆਪਣੇ, ਕਿ ਭਾਈ ਨਵਾਈ ਹੋਣੀ ਆ, ਭਾਈ ਬਟਨਾ ਲੱਗਣਾ ਹੈ, ਭਾਈ ਜਾਗੋ ਹੈ, ਉਹਦਾ ਸੱਦਾ ਲਾਗੀ ਦੇ ਕੇ ਗਿਆ ਕਿ ਨਹੀਂ ਦੇ ਕੇ ਗਿਆ, ਉਹਦੇ ਹਿਸਾਬ ਨਾਲ ਤੁਹਾਡਾ ਰੁਤਬਾ ਕੀ ਆ ਉੱਥੇ ਘਰ 'ਚ, ਪਰਿਵਾਰ 'ਚ, ਵਿਆਹ ਵਾਲੇ 'ਚ, ਇਹ ਸਾਰਾ ਕੁਝ ਤੈਅ ਹੁੰਦਾ। ਹੁਣ ਇਹ ਰਾਜਪਾਲ ਸਾਹਿਬ ਦੱਸਣ ਕਿ ਉਹਨਾਂ ਨੇ ਸਾਰੇ ਜਿਹੜੇ ਸ਼ਗਨ ਸ਼ਾਸਤਰ ਕਰਨੇ ਨੇ ਉਹਨਾਂ ਸਾਰਿਆਂ ਲਈ ਸੱਦਾ ਦਿੱਤਾ ਸੀ ਕਿ ਉਹੀ ਮੂੰਹ ਜਵਾਨੀ ਜਾ ਕੇ ਅਸੀਂ ਆ ਜਾਓ ਭਾਈ। ਕਿਹੜੇ ਤਰੀਕੇ ਨਾਲ ਸੱਦਾ ਦਿੱਤਾ ਸੀਗਾ ਸੱਤਾਧਾਰੀ ਧਿਰ ਨੂੰ ਜਾਂ ਵਿਰੋਧੀ ਧਿਰ ਨੂੰ? ਤੇ ਜਿਹੜੇ ਤਰੀਕੇ ਨਾਲ ਸੁਖਬੀਰ ਬਾਦਲ ਨੂੰ ਸੱਦਾ ਦਿੱਤਾ ਜਾਂ ਬੀਜੇਪੀ ਲੀਡਰਸ਼ਿਪ ਜਿਹੜੀ ਤੁਰੀ ਫਿਰਦੀ ਹੈ, ਇਹਨਾਂ ਦਾ ਸੱਦਾ ਹੋਰ ਤਰ੍ਹਾਂ। ਕਿਉਂਕਿ ਇਹ ਸੱਦਾ ਨਹੀਂ ਜਨਾਬ, ਉਹ ਪ੍ਰਬੰਧਕ ਨੇ ਤੁਹਾਡੇ ਪ੍ਰੋਗਰਾਮ ਦੇ। ਜੀ ਜੀ ਸਹੀ ਹੈ। ਸਾਧਨ ਸੰਪੰਨ ਪੰਜਾਬ ਦੇ ਟੈਕਸ ਚੋਂ ਸਰਕਾਰ ਤੋਂ ਲੈ ਕੇ ਵਰਤਣੇ ਆ ਤੁਸੀਂ, ਹੈ ਨਾ। ਤੇ ਉਹਦੇ ਸਾਧਨ ਸੰਪੰਨ ਵਰਤ ਕੇ ਪ੍ਰਬੰਧਕ ਤੌਰ ਤੇ ਤੁਸੀਂ ਆਪਣੇ ਨਾਲ ਟੀਮ ਲੈ ਕੇ ਫਿਰਨੀ ਹੈ ਬੀਜੇਪੀ ਦੀ, ਤੇ ਕੰਮ ਕਰਨਾ ਵੀ ਸੁਸਾਈ ਦੇ ਲਈ ਬੀਜੇਪੀ ਦਾ ਗਰਾਊਂਡ। ਸਹੀ ਬਈ ਜੇ 50 ਕਿਲੋਮੀਟਰ ਦਾ ਦਾਇਰਾ ਉਹਨਾਂ ਕੋਲ ਹੈ, ਸਰਹੱਦ ਉਹਨਾਂ ਕੋਲ ਹੈ, ਤੇ ਨਸ਼ਾ ਸਰਹੱਦ ਪਾਰ ਤੋਂ ਆਉਂਦਾ ਹੈ, ਮੁਦਰਾ ਪੋਰਟ ਗੁਜਰਾਤ ਤੋਂ ਆਉਂਦਾ ਹੈ, ਫਿਰ ਜਨਾਬ ਅਮਿਤ ਸ਼ਾਹ ਨੂੰ ਪੁੱਛੋ ਜਾ ਕੇ ਪੰਜਾਬ 'ਚ ਯਾਤਰਾ ਨਾ ਕਰੋ। ਸਹੀ ਗੱਲ, ਬਿਲਕੁਲ। ਤੇ ਜਾਂਦੇ ਗੱਲ ਕਰੀਏ ਨਵੀਂ ਭਰਤੀ ਦੀ ਜਿਹੜੀ ਹੁਣੇ ਸ਼ੁਰੂ ਹੋਈ ਹੈ, ਮੋਹਾਲੀ ਦੇ ਕਹਿੰਦੇ 16 ਸਕੂਲ ਜਿਹੜੇ ਨੇ ਖਾਲੀ ਕਰਵਾਉਣੇ ਪਏ ਨੇ ਜੀ। ਜੀ ਅਫਸੋਸ ਹੈ ਤਾਂ ਮਤਲਬ ਸਾਨੂੰ ਗੱਲ ਕਰਦਿਆਂ ਸ਼ਰਮ ਆਉਣ ਲੱਗ ਪਈ, ਪਰ ਸਾਡੀ ਸਿਆਸੀ ਧਿਰ ਨੂੰ, ਸਾਡੀ ਪ੍ਰਸ਼ਾਸਨਿਕ ਧਿਰ ਨੂੰ, ਸਾਡੀਆਂ ਸੁਰੱਖਿਆ ਏਜੰਸੀਆਂ ਨੂੰ ਰੱਤਾ ਸ਼ਰਮ ਨਹੀਂ ਹੈ ਕਿ ਰੋਜ਼ ਅਦਾਲਤਾਂ 'ਚ ਝਾੜਾ ਖਾ ਰਹੇ ਹੋ, ਰੋਜ਼ ਮੀਡੀਆ 'ਚ ਤੁਹਾਡੀ ਮਤਲਬ ਥੂ ਥੂ ਹੁੰਦੀ ਹੈ
ਉਹਦੇ ਜੀ। ਬਾਵਜੂਦ ਵੀ ਤੁਸੀਂ ਇਹ ਵਰਤਾਰਾ ਅਜੇ ਤੱਕ ਸਾਹਮਣੇ, ਮਤਲਬ ਇਹ ਕਹਿ ਕੇ ਕਿ ਜੀ ਇਹ ਤਾਂ ਫੇਕ ਈਮੇਲਸ ਨੇ ਜੀ, ਇਹ ਤਾਂ ਡਰਾਉਣ ਲਈ ਨੇ ਜੀ। ਭਈ ਫੇਕ ਵੀ ਕੋਈ ਕਰਦਾ ਹੈ, ਬਿਲਕੁਲ, ਕਿਤੇ ਤਾਂ ਆਉਂਦੇ ਉੱਥੇ ਨਹੀਂ। ਤੱਕ ਕਿਉਂ ਨਹੀਂ ਅੱਪੜ ਪਾਉਂਦੇ? ਹੁਣ ਕੱਲ ਸਕੂਲ ਖੁੱਲਣ ਤੋਂ ਪਹਿਲਾਂ 7:30 ਵਜੇ ਹੀ ਮੋਹਾਲੀ ਦੇ 16 ਦੇ ਕਰੀਬ ਸਕੂਲਾਂ ਨੂੰ ਈਮੇਲ ਤੇ ਧਮਕੀ ਆ ਗਈ। ਸੰਸਦ ਨੂੰ 13 ਫਰਵਰੀ ਲਈ ਕੱਲ ਦਾ ਦਿਨ ਹੈ ਜੀ, ਧਮਕੀ ਦਿੱਤੀ ਹੋਈ ਹੈ ਅਗਲਿਆਂ ਨੇ, ਹੈਨਾ। ਪਹਿਲਾਂ 1:11 ਸੀ, ਕੱਲ ਵਾਲੀ ਚ ਸ਼ਾਇਦ ਸੋਧ ਕਰਕੇ 2:11 ਕਰਤਾ ਜੀ। ਹੈ ਆ ਜੀ, ਮੁੱਖ ਮੰਤਰੀ ਨੂੰ ਵੀ ਧਮਕੀ ਹੈ ਜੀ। ਆਪਾਂ ਕਿੰਨੀਆਂ ਅਦਾਲਤਾਂ, ਕਿੰਨੇ ਸਥਾਨ ਲਗਾਤਾਰ ਗੱਲ ਕਰਦੇ ਆਏ। ਹੁਣ ਕੱਲ ਸਵੇਰੇ ਜਦੋਂ 7:30 ਆਏ ਤਾਂ 8 ਵਜੇ ਤੱਕ ਜਦੋਂ ਜਵਾਕ ਸਕੂਲ ਆਉਣ ਲੱਗੇ ਤਦ ਤੱਕ ਰੌਲਾ ਪੈ ਗਿਆ। ਪੁਲਿਸ ਭੱਜ ਨੱਠ ਹੋ ਗਈ। ਠੀਕ ਹੈ, ਮਤਲਬ ਕਿ ਲੋਕਾਂ ਦੀ ਸੁਰੱਖਿਆ ਦੇ ਲਈ, ਹੈਨਾ, ਜਾਨ ਮਾਲ ਦੀ ਰੱਖਿਆ ਦੇ ਲਈ ਚੌਕਸ ਰਹਿਣਾ ਜ਼ਰੂਰੀ ਹੈ। ਨਾ ਹੋਵੇ ਕਿ ਆਪਾਂ ਸ਼ੇਰ ਆਇਆ ਕਹਾਵਤ ਮੰਗ ਸੋਚੀਏ ਕਿ ਚਲੋ ਹੀ ਆਈ ਜਾਂਦਾ ਤੇ ਕਿਸੇ ਨੇ ਸੱਚੀ ਸ਼ੇਰ ਆ ਜਾਵੇ। ਇਸ ਲਈ ਠੀਕ ਹੈ, ਨਿਗਰਾਨੀ। ਹੁਣ ਐਸਐਸਪੀ ਦਾ ਵਿਚਾਰਾ ਭੱਜੂਗਾ ਹੀ। ਹੁਣ ਉਹਦੇ ਪੱਧਰ ਤੇ ਥੋੜਾ ਜੇ ਕਿਸੇ ਨੇ ਸ਼ਰਾਰਤ ਤੇ ਸਾਜ਼ਿਸ਼ ਰਚੀ ਵੀ ਹੈ ਮਿਲ ਕੇ, ਬਿਲਕੁਲ ਕੋਈ ਰਾਜਨੀਤਿਕ ਸਾਜ਼ਿਸ਼ ਵੀ ਹੈ, ਤਾਂ ਉਹ ਐਸਐਸਪੀ ਥੋੜਾ ਦੇ ਵਿੱਚ ਵਿਚਾਰਾ ਨਾਲ ਰਲਾਇਆ ਵਾ ਹੋਣਾ। ਉਹ ਤਾਂ ਕਿਤੇ ਵੱਡੇ ਪੱਧਰ ਤੇ ਖੇਡ ਹੋ ਰਹੀ ਹੋਣੀ। ਉਹ ਤਾਂ ਆਪਣਾ ਇਲਾਕਾ ਵਿਚਾਰਾ ਜ਼ਿਲ੍ਹਾ ਬਚਾਉਂਦਾ ਫਿਰਦਾ ਹੁੰਦਾ ਕਿ ਮੇਰੇ ਖੇਤਰ 'ਚ ਕੋਈ ਵਾਰਦਾਤ ਨਾ ਹੋ ਜਾਵੇ, ਹੈਨਾ। ਉਹ ਤਾਂ ਭੱਜਿਆ ਫਿਰਦਾ ਹੋਊਗਾ ਆਪਣੀ ਟੀਮਾਂ ਲੈ ਕੇ, ਉਹਨੂੰ ਤਾਂ ਸਕੂਲ ਖਾਲੀ ਕਰਾਉਣੇ ਹੀ ਨੇ। ਸਹੀ ਗੱਲ, ਬਿਲਕੁਲ। ਪਰ ਕਦੇ ਸੋਚੋ ਕਿ ਉਹ ਮਾਪਿਆਂ ਤੇ ਕੀ ਬੀਤਦੀ ਹੋਣੀ, ਜਿਹੜੇ ਜਵਾਕ ਹੁਣ ਅੱਜ ਛੱਡਣ ਆਉਣਗੇ। ਕੱਲ ਜਿਹੜੇ ਗੇਟ ਤੋਂ ਮੁੜ ਕੇ ਲੈ ਗਏ, ਕੱਲ ਗੇਟ ਖੁੱਲੇ ਨਹੀਂ ਸਕੂਲਾਂ ਦੇ। 16 ਸਕੂਲ ਮੋਹਾਲੀ ਦੇ ਗੇਟ ਨਹੀਂ ਖੁੱਲੇ ਜੀ, ਜਵਾਕ ਗੇਟ ਤੋਂ ਹੀ ਮੋੜ ਦਿੱਤੇ ਗਏ। ਅੱਜ ਜਦੋਂ ਉਹ ਮਾਪੇ ਛੱਡਣ ਆਉਣਗੇ ਤਾਂ ਕਿਹੜੇ ਡਰ ਭੈ ਨਾਲ ਵਾਪਸ ਜਾਣਗੇ ਜਵਾਕ ਛੱਡ ਕੇ ਜੀ? ਬਿਲਕੁਲ। ਫਿਰ ਸਾਡੇ ਇੱਥੇ ਇਹ ਤਾਂ ਹੈ ਨਹੀਂਗਾ ਕਿ ਹਾਂ ਅਸੀਂ ਇੰਨੇ ਵੀ ਵਿਹਲੇ ਆ ਕਿ ਹਾਂ ਜਵਾਕ ਲਾਤਾ ਤੇ ਉਹਨਾਂ ਨੇ ਮੋੜਤਾ, ਅਸੀਂ ਫੇਰ ਘਰ ਨੂੰ ਲੈ ਕੇ। ਕਿਸੇ ਨੇ ਪ੍ਰਵੀਨ ਜੀ ਜਵਾਕ ਛੱਡ ਕੇ ਆਪਣੇ ਦਫ਼ਤਰ ਜਾਣਾ ਹੁੰਦਾ। ਹਾਂਜੀ ਹਾਂਜੀ, ਬਿਲਕੁਲ। ਕਿਸੇ ਨੇ ਬੱਸ ਫੜਨੀ ਹੁੰਦੀ ਹੈ, ਕਿਸੇ ਨੇ ਅੱਗੇ ਆਪਣੀ ਡਿਊਟੀ ਤੇ ਜਾਣਾ ਹੁੰਦਾ ਹੈ, ਕਿਸੇ ਨੇ ਸਕੂਲ ਜਾਣਾ ਹੁੰਦਾ ਹੈ, ਕਿਸੇ ਨੇ ਕਾਲਜ ਜਾਣਾ ਹੁੰਦਾ ਹੈ, ਕਿਸੇ ਨੇ ਅਦਾਲਤ ਜਾਣਾ ਹੁੰਦਾ ਹੈ, ਕਿਸੇ ਨੇ ਹਸਪਤਾਲ ਕਿਸੇ ਦੀ ਖਬਰਸਾਰ ਲੈਣ ਜਾਣਾ। ਹਰੇਕ ਦਾ ਕੋਈ ਤੈਅ ਪ੍ਰੋਗਰਾਮ ਹੁੰਦਾ। ਮੈਂ ਗੇਟ ਤੇ ਜਵਾਕ ਲਾ ਕੇ ਮੈਂ ਉੱਥੇ ਜਾਊਂਗਾ, ਹੈਨਾ। ਤੇ ਹੁਣ ਦੱਸੋ, ਜਦੋਂ ਗੇਟ ਤੋਂ ਜਵਾਕ ਮੋੜ ਦੋਗੇ ਤਾਂ ਉਹਦੇ ਲਈ ਜਿਹੜਾ ਪ੍ਰਭਾਵ ਹੋਇਆ। ਫੇਰ ਦੂਸਰਾ, ਜਿਹੜੀਆਂ ਲੋਕਾਂ ਨੇ ਬੱਸਾਂ ਲਵਾਈਆਂ ਹੋਈਆਂ, ਵੈਨਾਂ ਲਵਾਈਆਂ ਹੋਈਆਂ, ਟੈਂਪੂ ਲਵਾਏ ਹੋਇਆ, ਰਿਕਸ਼ਾ ਲਵਾਇਆ ਹੋਇਆ, ਉਹ ਬੰਦੇ ਨੇ ਤੈਅ ਕੀਤਾ ਹੁੰਦਾ ਕਿ ਮੈਂ 8:15 ਜਵਾਕ ਲਾਉਣਾ, 8:30 ਮੈਂ ਕਾਲਜ ਵਾਲੇ ਨਿਆਣੇ ਚੱਕ ਲੈਣੇ, 9 ਵਜੇ ਮੈਂ ਉਸ ਦੁਕਾਨ ਤੋਂ ਮਾਲ ਚੱਕ ਲੈਣਾ। ਉਹ ਵਿਚਾਰੀ ਦੀ ਦਿਹਾੜੀ ਮਾਰ ਰਹੇ ਹੋ ਤੁਸੀਂ। ਹੁਣ ਜਵਾਕ ਛੱਡ ਕੇ ਵੀ ਨਹੀਂ ਜਾ ਸਕਦਾ। ਸੋ ਤੁਹਾਡੇ ਕੋਲ ਉਹਦਾ ਬਦਲ ਵੀ ਕੀ ਹੈ ਸਿਸਟਮ ਦਾ? ਮਤਲਬ ਇੱਕ ਵਾਰ ਹੋ ਜਾਵੇ, 2 ਵਾਰ ਹੋ ਜਾਵੇ, ਉਹ ਤੋਂ ਬਾਅਦ ਓਵਰਆਲ ਉਹਦਾ ਬਦਲ ਤਾਂ ਲਿਆਓ ਕਿ ਮਾਪਿਆਂ ਤੇ, ਡਿਊਟੀ ਨਿਭਾਉਣ ਵਾਲਿਆਂ ਤੇ, ਅਧਿਆਪਕਾਂ ਤੇ, ਸਕੂਲ ਤੇ ਕੋਈ ਬੋਝ ਨਾ ਪਵੇ। ਨਲਾਇਕੀ ਤੁਹਾਡੀ ਤੇ ਭੋਗਣ ਲੋਕ। ਸਹੀ ਗੱਲ। ਤੁਹਾਡੇ ਕੋਲ ਕੋਈ ਨੀਤੀ ਹੋ ਨਹੀਂ। ਅਜੇ ਤੱਕ ਤੁਸੀਂ ਇਹਦੇ ਤੇ ਬੈਠ ਕੇ ਗੰਭੀਰ ਸੂਬਾ ਪੱਧਰੀ ਮੰਤਨ ਨਹੀਂ ਕੀਤਾ। ਹੁਣ ਤਾਂ ਇਹ ਸੂਬੇ ਦਾ ਨਹੀਂ, ਸੂਬਿਆਂ ਦਾ ਮਸਲਾ ਬਣ ਗਿਆ। ਹੁਣ ਤਾਂ ਇਹ ਸੰਸਦ ਦੇ ਬੰਦੇ ਨਾਲ ਮੁਲਕ ਦਾ ਮਸਲਾ ਬਣ ਗਿਆ। ਗ੍ਰਹਿ ਮੰਤਰੀ ਅਮਿਤ ਸ਼ਾਹ ਹੀ ਸੱਦ ਲਵੇ ਸੂਬਿਆਂ ਦੀ ਬੈਠਕ, ਤੁਹਾਡੇ ਲਈ ਇਹ ਮਸਲਾ ਹੀ ਨਹੀਂ। ਸਹੀ। ਸੋ ਇਹ ਤੋਂ ਨਲਾਇਕ ਸਿਸਟਮ ਮੈਂ ਨਹੀਂ ਦੇਖਿਆ ਜੀ। ਬਿਲਕੁਲ। ਕਿ ਜਿਹੜਾ ਟੈਕਨੋਲੋਜੀ ਦੇ ਵਿੱਚ ਗੱਲਾਂ ਕਰਦਾ ਹੋਵੇ ਕਿ ਸਾਨੂੰ ਹਨੇਰੇ 'ਚ ਵੀ ਪਤਾ ਲੱਗ ਜਾਂਦਾ ਕਿ ਸਾਡੀ ਫੌਜ ਨੇ ਆਪਰੇਸ਼ਨ ਸੰਦੂਰ 'ਚ ਬੰਬ ਕਿੱਥੇ ਸਿੱਟਿਆ, ਹੈਨਾ। ਤੇ ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਸਾਡੇ ਮੁਲਕ 'ਚ ਈਮੇਲ ਕੌਣ ਭੇਜ ਰਿਹਾ। ਜੀ ਬਿਲਕੁਲ, ਬਿਲਕੁਲ। ਤੇ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ